बोले केड़ी पासे टप गया कितना टाइम हो गया पानी अल्लाह दे बंदे इधर मकई हल उड़ावना हाँ कई चाह ते और दफा हो मिनटे च किसे और इस कस्सी मुड़ बांध लिया तो मुड़ तू कई चाह ते उदू बंदा बांध के लाया पानी इधर छड़ना मकई में ठीक है की पियाना पानी लाऊंगा मकई नु सुनदा कोई नु पिया की पियाना है केड़ी मकई नु पानी आए अन्ना तो कोई नु तें दिसदी कोई नहीं पई एदे साडी वारी है सा आज लावना तू किवें पियाना बस सा लावना एदे ਤੁਹਾਡੀ ਕਿਹੜੀ ਵਾਰੀ ਹੈ क्या सवाई काई नहीं अपनी पिवावनी है ਮੇਰੀ ਮਕਈ ਸੁੱਕਦੀ ਪਈ ਹੈ ਮੈਂ ਲਾਵਣਾ ਪਹਿਲੇ तेरी भावे जिंदे सुखदी रवे सानू केड़ी टेंशन है वारी अपनी जे सलावी उस पिवा लवी ਕੋ ਜ਼ਿਆਦਾ ਨੂੰ ਗੱਲਾਂ ਆਵੇਂ ਲੱਗ ਗਈਆਂ ਤੇ ਯਾਰ ਮੇਰੀ ਆਪਣੀ ਵਾਰੀ ਹੈ ਤੂੰ ਦੂਈ ਕੱਸੀ ਲਾ ਲਾ ਉਹ ਦੂਈ ਮੈਂ ਕਿਹੜੀ ਪਾਸੋਂ ਬਣਾ ਕੇ ਲਾਵਣੀ ਹੈ ਮੇਰਾ ਪਾਣੀ ਇਦੋਂ ਆਉਂਦਾ ਸਿੱਧਾ ਤੇ ਮੈਂ ਇੱਥੇ ਲਾਵਣਾ ਹੀ ਮੋੜ ਆਪਣੀ ਵਾਰੀ ਤੇ ਲਾਵਣਾ ਚੱਲ ਇੰਜ ਕਰ ਮੋੜ ਤੂੰ ਵੀ ਲਾ ਤੇ ਮੈਂ ਵੀ ਲੈਣਾ ਮੋੜ ਇੱਕ ਦੂਏ ਨਾਲ ਬਾਂਧ ਲੈਨੇ ਆ ਪੇੜ ਬਾਂਧ ਲੈਨੇ ਆ ਵੇਨੇ ਆ ਕੌਣ ਪਾਣੀ ਗੁਜ਼ਾਰ ਲੈਂਦਾ ਕੀ ਹੋ ਗਈ ਪਿੱਛੋਂ ਕਰੋ ਨਹੀਂ ਉਖੜੀਆਂ ਗੱਲਾਂ ਤੂੰ ਕਰਦਾ ਕੀ ਯਾਰ ਮੱਖਾ ਲਾ ਕੇ ਵੀ ਖਾ ਮੈਂ ਤੈਨੂੰ ਪਿਓ ਸਦੇਸਾਂ ਤੂੰ ਵੀ ਚੁੱਪ ਕਰ ਯਾਰ ਅਬਾਸ ਕਰ ਥੋੜਾ ਉਹਨੂੰ ਸਮਝਾ ਮੈਨੂੰ ਗੱਲ ਕਰਨ ਦੀ ਨਹੀਂ ਜ਼ਰੂਰਤ ਕਿਸੇ ਨੂੰ ਮੱਠਾ ਪਿਆ ਕਰ ਅੱਛਾ ਮੈਂ ਤਰੀਕੇ ਨਾਲ ਮੈਂ ਜੋ ਤੈਨੂੰ ਆਂਦਾ ਪਿਆ ਲੈ ਗੱਲ ਸੁਣ ਤੂੰ ਦਲ ਲੈਣਾ ਇੰਨਾ ਮੱਠਾ ਪਿਆ ਤੂੰ ਦਲ ਲੈਣਾ ਤੂੰ ਪਾਣੀ ਲਾ ਕੇ ਵਿਖਾ ਮੈਂ ਵੀ ਕਈ ਲੈ ਕੇ ਆਉਂਦਾ ਪਿਆ ਪੇੜ ਬਾਜ ਜਾ ਹਾਲਾਤ ਪਾਣੀ ਇੰਜ ਜ਼ੇਦ ਨਾਲ ਲਾਵਣੇ ਤਾਂ ਲੱਗ ਜਾਸੀ ਉਹ ਤਰੀਕੇ ਨਾਲ ਮੈਂ ਗੱਲ ਕਰਦਾ ਨਹੀਂ ਪਿਆ ਯਾਰ ਅਮਲ ਸੇ ਮੇਰੀ ਗੱਲ ਸੁਣ ਚਲੋ ਅੱਜ ਉਹਨੂੰ ਲਾਵਣ ਦੇ ਯਾਰ ਕੱਲ ਕਿਉਂ ਮੈਂ ਲਾਵਣਾ ਹੁਣ ਉਸ ਨਾਸਾ ਚਾਹੀਆਂ ਨਾ ਮੈਂ ਲਾਣਾ ਹੀ ਲਾਣਾ ਹੈ ਗੱਲ ਇਹ ਹੈ ਜਾਂ ਮੈਂ ਪੇੜ ਤੇ ਰਹਿ ਜਾਣਾ ਤੇ ਜਾਂ ਮੁੜ ਤੂੰ ਸਾਰਾ ਰਹਿ ਜਾਣਾ ਹੁਣ ਗੱਲ ਲਗਾ ਟੱਪ ਗਈ ਆ ਖਲੋ ਜਾ ਮੈਂ ਕਰਦਾ ਨਹੀਂ ਪਿਆ ਗੱਲ ਓਏ ਅੱਬਾ ਇਹ ਦੱਸੇ ਨਾ ਵਾਰੀ ਸਾਡੀ ਏ ਤੂੰ ਉਹਨੂੰ ਮੈਂ ਇਹ ਗੱਲ ਕੀਤੀ ਹੈ ਬਈ ਜੇ ਆਪਣੀ ਵਾਰੀ ਆਵੀ ਤੂੰ ਵਿਸ਼ਾਖ ਲਾ ਉਹ ਤੇਰੀ ਵਾਰੀ ਉਂਝ ਵੀ ਆਈ ਲੱਗੀ ਖਲੋਤੀ ਏ ਜਿਹੜਾ ਤੂੰ ਆਈ ਮੇਰੇ ਨਾਲ ਚਿੜਦਾ ਪਿਆ ਨਾ ਓਏ ਯਾਰ ਹਾਲੇ ਚੁੱਪ ਕਿਆ ਕਰ ਯਾਰ ਮੈਂ ਗੱਲ ਕਰਦਾ ਪਿਆ ਯਾਰ ਉਹਦੇ ਨਾਲ ਹੀ ਕਰਦਾ ਪਿਆ ਤੇਰੇ ਨਾਲ ਆ ਮੈਂ ਸਿਰ ਖਲੋ ਰਹਾ ਹੁਣ ਇਹਨਾਂ ਗੱਲਾਂ ਤੂੰ ਯਾਰ ਜੱਬੋਂ ਮੇਰੀ ਗੱਲ ਸੁਣ ਅਬਾਸ ਹਾਲੇ ਤੂੰ ਹਲਾ ਰਾ ਪਾਣੀ ਬਸ ਇਹ ਹੀ ਕਰਨੀ ਹੈ ਤੇ ਮੈਂ ਲਾਣਾ ਹੀ ਹੈ ਮੈਂ ਇनको ਡੱਕ ਸਕਦਾ ਅੱਛਾ ਯਾਰ ਲਾ ਪਾਣੀ ਮੈਂ ਜਾਂਦਾ ਪਿਆ ਕਈ ਲੈ ਕੇ ਇੰਜ ਕਰੀ ਗੱਲ ਸੁਣ ਮੇਰੀ ਓ ਮੇਰੀ ਗੱਲ ਸੁਣ ਹੈਲੋ ਵੱਜੂ ਵਰੀਆਮ ਮੈਂ ਜਾਂਦਾ ਪਿਆ ਕਈ ਚਾਵੇਂ ਨੂੰ ਤੇ ਮੈਂ ਬੰਨੂ ਮੋੜ ਆ ਕੇ ਡੱਕ ਲਾ ਮੈਨੂੰ ਪਿਓ ਰੋਕੀ ਖਲਾ ਪਿਓ ਨਹੀਂ ਤਾਂ ਇੱਥੋਂ ਮੈਂ ਚੁੱਪ ਕਰ ਨੂੰ ਵੇਖਿਓ ਆ ਨਹੀਂ ਤੈਨੂੰ ਮੈਂ ਚੁੱਪ ਕਰ ਕੀ ਹੈ ਬਚੋ ਕਰਾ ਤੈਨੂੰ ਇਸ ਕੋ ਸਾਨੂੰ ਬਾਈ ਪਿਵਾਵਣ ਦੇਣੀ ਓ ਯਾਰ ਇਹਨੂੰ ਅਸੀਂ ਕੋਈ ਨਾ ਡੱਕੀਏ ਨਾ ਅੱਗੋਂ ਇਸ ਕੋਈ ਨੂੰ ਪਿਵਾਵਣ ਓਏ ਕੜਮਾ ਜਿਹਾ ਬੰਦਾ ਹੈ ਇਸ ਨੂੰ ਨਾ ਚੰਗੇ ਦੀ ਪਹਿਚਾਣ ਹੈ ਤੇ ਨਾ ਬੁਰੇ ਦੀ ਪਹਿਚਾਣ ਹੈ ਐਵੇਂ ਅਸੀਂ ਸ਼ਰੀਫ ਜੇ ਬੰਦੇ ਆ ਇਹ ਮੈਨੂੰ ਦੱਸ ਇਹਦਾ ਪਿਓ ਮੇਰਾ ਸੱਕਾ ਭਰਾ ਨਹੀਂ ਹਾਂ ਸੱਕਾ ਭਰਾ ਨਹੀਂ ਤੇ ਉਹਨੂੰ ਮੈਂ ਮੂੰਹ ਕਦੀ ਨਹੀਂ ਲਾਇਆ ਇਹ ਤੁਸੀਂ ਗੱਲ ਨਹੀਂ ਕਰਨਦੇ ਭਈ ਗੰਦਾ ਬੰਦਾ ਹੋਵੇ ਨਾ ਤੂੰ ਨਾਲ ਗੰਦਿਆਂ ਹੋਣਾ ਪੰਦਾ ਤਾਂ ਅਗਲਾ ਖਲੋਂਦਾ ਇਹ ਤਾਂ ਸਾਰੀ ਜ਼ਿੰਦਗੀ ਗੰਦੇ ਹੀ ਰਹੇ ਤੇ ਮੈਂ ਸ਼ਰਾਫਤ ਚ ਰਿਆਂ ਤੇ ਚੁੱਪ ਕਰ ਗਿਆ ਹੁਣ ਸੱਕਾ ਬਤਰੀਆ ਤੇਰਾ ਸੱਕਾ ਪਿਤਰੇਰੇ ਆਪਣੇ ਮਾਨ ਦੀ ਗੱਲ ਕੀ ਵਾਰੀ ਜੋ ਸਾਡੀ ਹੈ ਕੀ ਹੋ ਮੈਂ ਜੋ ਨਹੀਂ ਆ ਗੱਲ ਕੀਤੀ ਬਈ ਚਲੋ ਤੂੰ ਆਪਣੀ ਵਾਰੀ ਵਿਸ਼ਾਖ ਬਾਣ ਲਵੀਂ ਆਈ ਸਾਡੀ ਵਾਰੀ ਨਾਲੇ ਉਹ ਛੋਰ ਜਿਹੜੇ ਤੇ ਭਰਾ ਹੈ ਨਾ ਨਿੱਕਾ ਉਹ ਹੈਦਰ ਉਹ ਤਹਿਜ਼ੀਬ ਨਾਲ ਗੱਲ ਨਹੀਂ ਕਰਦਾ ਹੈ ਵੀ ਚੰਗਾ ਇਹ ਤਾਂ ਲਦੇ ਬੰਦਿਆ ਇਹਨਾਂ ਦੇ ਹੁਣ ਮੈਂ ਹੈਦਰ ਨੂੰ ਕਦੇ ਨਹੀਂ ਬੁਲਾਇਆ ਕਿਉਂ ਨਹੀਂ ਬੁਲਾਉਂਦਾ ਸਿਰਫ ਉਹ ਇਸ ਘਰ ਚ ਇਹ ਮੋਰ ਉਹ ਸੈਨਲ ਕਾਰ ਚਾ ਇਸ ਮੈਂ ਇਹਨੂੰ ਠਾਲ ਲੋ ਉਸੇ ਨਾਲ ਹੀ ਕਰੇ ਐਡਾ ਧੱਲਾ ਕੋਈ ਨਹੀਂ ਇਹ ਵੀ ਇਹਨੂੰ ਲੜੇ ਸੱਪ ਤੇ ਇਹ ਕਦੀ ਉਹੀ ਲਗਾ ਜਾਵੇ ਨਾ ਇਹ ਰਾਤੀ ਪਾਣੀ ਕੋਈ ਨਹੀਂ ਲਾਵੇਂ ਨਿਕਲਦਾ ਹਾਂ ਇਹ ਰਾਤੀ ਪਾਣੀ ਲਾਵੇਂ ਨਿਕਲਦਾ ਤੇ ਕਿ ਸੱਪ ਲੜੋ ਹਲਾ ਛੋੜ ਪਰਾਂ ਜਿੱਤਣ ਤੇ ਹੁਣ ਇਹ ਜਿੰਦਾ ਹੈ ਨਾ ਇਤਣ ਤਾਂ ਇਹ ਕੋਈ ਨਾ ਹੁਣ ਵੱਟ ਛੱਟ ਕਰੀ ਤੇ ਜਿਵੇਂ ਆਖਿਆ ਕੀਤੀ ਆ ਤੂੰ ਕੁਝ ਨਹੀਂ ਹੁੰਦਾ ਸੀ ਕੱਲ ਪਰਸੂ ਲਾ ਲਈ ਸਾ ਹੋਰ ਬਾਜਿਆ ਬੁੱਧੂ ਬਣੇ ਰਹੀਏ ਹੋਰ ਬਾਜਿਆ ਕੁਝ ਨਹੀਂ ਤਮਾਸ਼ਾ ਤਾਂ ਵੇਖ ਮੈਂ ਬੂਤਾ ਬੰਨ ਛੜਸਾਂ ਨਿੰਗਾਰ ਦਾ ਐਡੀ ਬਦਮਾਸ਼ੀ ਮੇਰੇ ਨਾਲ ਕੀ ਹੋਇਆ ਕਿਹਨੇ ਨਾਲ ਖੱਪਤੇ ਹਮਨੇ ਦੁਆ ਕਿਦੇ ਗਏ ਪਤਾ ਨਹੀਂ ਉਹ ਤਾਂ ਬਾਹਰ ਨਿਕਲੇ ਹੋਇਆ ਐਡੇ ਬਦਮਾਸ਼ ਉੱਠੇ ਨਾ ਮੈਨੂੰ ਆਨੀਆਂ ਵੀ ਖਾਂਦੇ ਨੇ ਤੇ ਮੈਨੂੰ ਅੱਖੀ ਵੀ ਖਾ ਕੇ ਤੇ ਡਰਾਉਂਦੇ ਨੇ ਇਹ ਅੱਜ ਮੋੜ ਭਲਾ ਮੈਂ ਡਰਦਾ ਹਾਂ ਨਾ ਤੂੰ ਇਹ ਅੱਜ ਮੋੜ ਚਾਚਾ ਤੇ ਪਿਤਰੇਲ ਤਾਂ ਨਹੀਂ ਤੁਹਾਡੇ ਅਬਾਸੂ ਆਕੜਿਆ ਹੋਇਆ ਅਕੇ ਤੂੰ ਆਈ ਪਾਣੀ ਮੇਰਾ ਲੱਗਣਾ ਮੈਂ ਆਖਿਆ ਤੂੰ ਲਾ ਕੇ ਵਿਖਾ ਮੈਂ ਹੁਣ ਕਈ ਲੈ ਜਾਵਣੀ ਮੈਂ ਵੇਨਾ ਮੋੜੋ ਕਿਵੇਂ ਲੈਂਦਾ ਇਹ ਨਸ਼ੋਦਿਆਂ ਦਾ ਕਸੂਰ ਕੋਈ ਨਹੀਂ ਇਹ ਜਾਣ ਬੁੱਝ ਕੇ ਨਾ ਸ਼ੈਤਾਨੀ ਗੋਲਦੇ ਹਨ ਬਈ ਤੁਸੀਂ ਦਫਾ ਕਰੋ ਇਸ ਗੱਲ ਨੂੰ ਲੇਕਿਨ ਨਹੀਂ ਉਹ ਚਾਚਾ ਜਿਹੜਾ ਤੁਹਾਡਾ ਹੈ ਉਹ ਪੁੱਤਰ ਨੂੰ ਸਮਝਾਉਣ ਦੇ ਬਜਾਏ ਪੁੱਤਰ ਆਪਣੇ ਨੂੰ ਚੋੜਿਆ ਕਰਦਾ ਹੈ ਸਿੱਧਾ ਵੀ ਹੋ ਜਸੇ ਮੈਂ ਤੈਨੂੰ ਦੱਸ ਛੱਡਾਂ ਅਮਨ ਸ਼ੇਰ ਹੁੰਦਾ ਤਾਂ ਇੱਕੋ ਦਾ ਇੱਕੋ ਹੈ ਨਾਂ ਲੈਣ ਵਾਲਾ ਤੇ ਅਸੀਂ ਅਲਹਮਦੁਲਿਲਾ ਦੋ ਆ ਅੱਲਾਹ ਪਾਕ ਕੋਈ ਨਹੀਂ ਇੱਕ ਲਗਾ ਵੀ ਗਿਆ ਨਾ ਪੇਟ ਤੇ ਮੈਨੂੰ ਕੋਈ ਨਹੀਂ ਮਸਲਾ ਖੈਰ ਇਹਦੀ 10 ਸਾਲ ਮੁੱਕ ਜਾਵਣੀ ਹੈ ਮੈਂ ਤੈਨੂੰ ਦੱਸਾਂ
ਖੈਰ ਖੈਰ ਕਰੋ, ਅੱਲਾਹ ਪਾਕ ਤੁਹਾਨੂੰ ਦੋਵਾਂ ਭਰਾਵਾਂ ਨੂੰ ਕੁਝ ਨਾ ਕਰੇ। ਉਹ ਦੁਆ ਕਿਦੇ ਹੈ? ਦੱਸਿਆ ਤਾਂ ਹੈ ਕਿਤੇ ਬਾਹਰ ਨਿਕਲੇ ਹੋਇਆ ਹੈ। ਉਸ कैसे लावना? ਪਤਾ ਨਹੀਂ ਮੈਨੂੰ ਤਾਂ ਆ ਰਿਹਾ ਭਾਈ। ਉਹ ਆ ਨਹੀਂ ਗਿਆ। ਹਾਂਜੀ ਹਾਂਜੀ ਬਾਈਕ ਖੜੀ ਹੈ, ਮੈਂ ਆਉਂਦਾ ਪਿਆ। अस्सलाम वालेकुम वालेकुम अस्सलाम। भाई को 4-5 रुपये तो दियो, पेट्रोल पवावना है। मेरे दोस्त आए उन्हें पाने ते होटल छोटल ते जाना है। ਉਹ ਦੋਸਤਾਂ ਨੂੰ ਬੇੜੀ ਬੋੜ ਤੂੰ, ਉਹ ਰੋਜ਼ ਤੇਰੇ ਦੋਸਤ ਹਮਦੇ ਰਹਿੰਦੇ ਨੇ, ਸਮਝ ਆਈ ਨਾ? ਅਜਾ ਉਦੋਂ ਆਮੇਰ ਹੋਰਾਂ ਲੁਕਈ ਚਾ ਲਿਆ, ਇੱਥੇ ਜਾਣਾ ਪਾਣੀ ਲਾਵਣ ਜਾਣਾ। ਇਹ ਕਿਹੜਾ ਤਰੀਕਾ? ਮੇਰੇ ਦੋਸਤ ਨੇ ਮੇਰੇ ਇੰਤਜ਼ਾਰ ਵਿੱਚ ਬੈਠੇ ਹੋਣ, ਤੁਸੀਂ ਮੈਨੂੰ ਆ ਮੇਰੇ ਨਾਲ ਬਜਾ ਛੱਡੋ। ਤੈਨੂੰ ਦੋਸਤ ਪਹਿਲੇ ਨੋ ਜਾਂ ਜਿਹੜੇ ਉੱਥੇ ਮੈਨੂੰ ਲਲਕਾਰੀ ਖਲੋਤੇ ਨੋ, ਉਹ ਤੇਰੇ ਵਿਰਾ ਦੇ ਉੱਤੇ ਤੂੰ ਹੀ ਹੋ ਜਾਵੇ, ਵਿਰਾ ਤੇਰੇ ਦੀ ਬਿਜ਼ਤੀ ਹੋ ਜਾਵੇ, ਉਹ ਪਹਿਲੇ ਨੇ ਜਾਂ ਦੋਸਤ ਪਹਿਲੇ ਨੇ? ਤੂੰ ਮੈਨੂੰ ਇਹ ਦੱਸ। ਹੈਦਰ ਮੇਰੀ ਗੱਲ ਸੁਣ, ਮੇਰਾ ਪੁੱਤਰ ਤੇਰੇ ਵਿਰਾ ਦੇ ਨਾਲ ਤੈਨੂੰ ਪਤਾ ਤੁਹਾਡੇ ਚਾਚੇ ਦਾ ਕੀ ਰਵਈਆ ਹੈ ਤੇ ਤੁਹਾਡੇ ਪਿਤਰੇਰ ਦਾ, ਤੇ ਜੋ ਤੈਨੂੰ ਵਿਰਾ ਆਂਦਾ ਪਿਆ ਉਹ ਪਹਿਲੇ ਕਰ, ਤੂੰ ਦਫਾ ਕਰ ਇੱਕ ਵਾਰੀ। ਦੋਸਤ ਪਹਿਲੇ ਇਸੋ ਤੁਸੀਂ ਛੱਡ ਉੱਥੇ ਦੇ ਮੇਰਾ ਭਾਈ, ਇਹ ਮਤਲਬ ਕੰਮ ਹੋ। ਕਿਹੜਾ ਕੰਮ ਹੋ? ਤੁਸੀਂ ਪਾਣੀ ਮੈਂ ਲਾਵਣਾ, ਮਕਈ ਮੇਰੀ ਸੁੱਕਦੀ ਪਈ ਏ, ਉਹ ਪਿਆਨੇ ਨਾ ਸਾ ਲਾਵਣਾ, ਮੋੜਾ ਪੇੜ ਬਾਜ ਜਾ ਸੀ ਗਿਆ। ਤੁਸੀਂ ਨਾ ਪੰਗੇ ਲੈ ਕਰੋ ਨਾ, ਮਿਹਰਬਾਨੀ ਕੀਤੀ ਉਹ ਕਰੋ। ਬਕਵਾਸ ਕਰਦਾ ਪਿਆ ਤੂੰ, ਪੰਗੇ ਤੂੰ ਮੈਨੂੰ ਪੰਗੇ ਅੱਗੋਂ ਦੱਸਦਾ ਪਿਆ, ਹੈਦਰ ਤੇ ਸ਼ਰਮ ਤੇ ਹਿਆ ਨਹੀਂ ਆਉਂਦਾ ਪਿਆ। ਹੈਦਰ ਤੁਸੀਂ ਦੋ ਵਿਰਾ ਹੋ ਤੇ ਤੁਸੀਂ ਇੱਕ ਦੂਸਰੇ ਦਾ ਸਹਾਰਾ ਹੋ, ਲੇਕਿਨ ਤੂੰ ਅਗੂ ਵਿਰਾ ਨਾਲ ਇਸ ਤਰ੍ਹਾਂ ਗੱਲ ਕਰਦਾ ਪਿਆ, ਤੈਨੂੰ ਸ਼ਰਮ ਕੋਈ ਨਹੀਂ ਤੇ ਆਉਂਦੀ? ਭਰਜਾਈ ਮੈਂ ਤਾਂ ਕੋਈ ਨਹੀਂ ਆਖਿਆ ਵੀ ਇਤਨਾ ਇੱਕ ਛੇੜ ਕੇ ਇੱਥੇ ਲੈ ਲਵੇ ਠੇਕਾ, ਜਿਹੜੀ ਹੈ ਆਪਣੀ ਉਹ ਗੱਡ ਦੇ ਵੇਖਾਂ। ਤੂੰ ਕਹੀ ਚਾਹ ਲਿਆਵਣੀ ਹੈ, ਕੋਈ ਨਹੀਂ ਚਾਹ ਲਿਆਵਣੀ ਆ ਮੇਰਾ। ਜਾਨਣਾ ਮਚਾ ਲੈਣਾ। ਤੇਰੇ ਵਰਗੇ ਵਿਰਾ ਹੋਵੇ ਨਾ ਤੇ ਮੋੜ ਐਵੇਂ ਹੀ ਹੋਵਣਾ। ਆ ਮੱਛੇ ਰੋਂ ਦੇ ਨਾਲ ਕਿਉਂ ਖਪਦਾ ਪਿਆ? ਉਹ ਬੱਚਾ ਹੈ, ਉਹਦਾ ਬੱਚਿਆਂ ਦਾ ਜ਼ਹਿਨ ਹੈ। ਜੇ ਇਸ ਮੇਰੇ ਨਾਲ ਨਹੀਂ, ਮੇਰੀ ਹਾਂ ਚਾਹ ਨਹੀਂ ਮਿਲਾਵਣੀ ਤੇ ਉਹਨਾਂ ਤਾਂ ਮੈਂ ਲਤਾੜ ਕੇ ਜੋ ਲੱਗ ਤੂੰ ਜਾਵਣਾ। ਮੈਨੂੰ ਇਹ ਦੱਸੋ, ਇਹ ਜੰਗ ਜਾਂ ਇਹ ਡਰਾਮੇਬਾਜ਼ੀ ਇਹ ਤੁਹਾਡੀ ਅਜ਼ਲਾਂ ਤੋਂ ਸ਼ੁਰੂ ਹੋਏ, ਸਮਝ ਆਈ ਨਾ? ਜਿੱਤਣ ਤੇ ਨਾ ਇੱਕ ਬੰਦਾ ਪੇੜ ਤੇ ਨਾ ਮੋਇਆ ਨਾ, ਉਤਨ ਤੇ ਸਕੂਨ ਹੀ ਕੋਈ ਨਹੀਂ। ਤੂੰ ਕੀ ਚਾਹੁੰਦਾ ਹੈ? ਮੈਂ ਚਾਹੁੰਦਾ ਜਾਂ ਮੈਂ ਇਹਨਾਂ ਦੇ ਤੂੰ ਮਰਾਂ ਤੇ ਜਾਂ ਮੈਂ ਆਇਆ ਬਸ ਉਦੋਂ ਜਿਹੜਾ ਆਏ ਵੇਖ ਲਾ, ਖੁਦਾ ਦਾ ਵਾਸਤਾ ਹੀ ਗੱਲਾਂ ਮੂੰਹ ਨਾਲ ਵੀ ਹੋ ਸਕਦੀਆਂ, ਮਰਾਣ ਤੇ ਨਾ ਆਪੜੋ, ਤੁਹਾਡੀ ਮਿਹਰਬਾਨੀ। ਚਲੋ ਕਿ ਨਿੱਕਾ ਬਾਲ ਹੈ, ਉਸ ਦਾ ਨਾ ਸੇਰ ਮਰਵਾ ਤੇ ਨਾ ਆਪਣਾ ਸੇਰ ਮਰਵਾ। ਕਈ ਲਾਇਮ ਦਾ ਅੱਜ ਪੇੜ ਬੱਦਾ ਬਤਾ। ਅੱਛਾ ਉਹ ਤਾਂ ਹੈਨ ਗੰਦੇ, ਤੇ ਉਹਨਾਂ ਦੇ ਨਾਲ ਤੁਸੀਂ ਗੰਦਿਆ ਹੋਣਾ ਹੈ। ਜੇ ਇੰਜ ਬੰਦਾ ਅੰਦਰ ਵੜ ਜਾਵੇ ਨਾ, ਉਹ ਇੱਜ਼ਤ ਵਾਲਾ ਅੰਦਰ ਵੜਿਆ ਬਿਸ ਤੇ ਆਖਿਆ ਮੈਥੋਂ ਡਰਿਆ ਹੈ। ਇੰਜ ਬੰਦੇ ਕਿਹਨੂੰ ਜੀਵਨ ਦਿੰਦੇ ਵੀ ਮੈਂ ਤੈਨੂੰ ਦੱਸ ਮੈਨੂੰ ਛੱਡਾਂ। ਪਤਾ ਹੈ ਇੰਜ ਬੰਦੇ ਨਹੀਂ ਜੀਵਨ ਦਿੰਦੇ। ਚੋਂ ਬੰਦਿਆਂ ਚ ਉਹਨਾਂ ਨਾਲ ਗੱਲ ਕਰੋ, ਉਹ ਆਪਣਾ ਖਾਲਾ ਅਲੱਗ ਕੱਢ ਲੈਵੇਂ। ਇਹ ਖਾਲੇ ਜੋ ਤੁਹਾਡਾ ਹੈ ਤੇ ਗੱਲਾਂ ਉਹਨਾਂ- ਉਹ ਕਰਦੇ ਨੇ ਜਿਹੜੇ ਕਮਜ਼ੋਰ ਹੋਵਨ। ਮੈਂ ਅਲਹਮਦੁਲਿਲਾ ਕਮਜ਼ੋਰ ਕੋਈ ਨਹੀਂ ਆ, ਮੈਂ ਉਹਨਾਂ ਨੂੰ ਉੱਥੇ ਹੀ ਪੇੜ ਤੇ ਜਾ ਕੇ ਵੀ ਕਹਿ ਸ਼ੇਰ ਸਕਦਾ। ਅੱਲਾਹ ਪਾਕ ਤੇਰੀ ਜ਼ਿੰਦਗੀ ਕਰੇ, ਤੂੰ ਕਮਜ਼ੋਰ ਕੋਈ ਨੂੰ, ਸਾਨੂੰ ਮੈਨੂੰ ਪਤਾ ਹੈ, ਹੈਦਰ ਨੂੰ ਵੀ ਪਤਾ ਹੈ, ਲੇਕਿਨ ਗੱਲ ਤੂੰ ਚੁੱਪ ਕਰ ਬਸ, ਲੈਕਚਰ ਮੈਂ ਜ਼ਿਆਦਾ ਨਾ ਦੇ। ਆ ਕਈ ਲੈ ਕੇ ਆਉਂਦਾ ਪਿਆ ਤੇ ਮੈਂ ਜਾਂਦਾ ਪਿਆ, ਅੱਲਾ ਖੈਰ ਕਰ। ਪਤਾ ਨਹੀਂ ਕੀ ਬਣਨਾ ਤੇ ਕੀ ਨਹੀਂ ਬਣਨਾ। ਉਹ ਬਹਾਲ ਦਾ ਸਿਰ ਵਗ ਜਾ ਸੀ ਇਹਨਾਂ ਦੀਆਂ ਲੜਾਈਆਂ ਦੇ ਵਿੱਚੋਂ, ਤੇ ਅਗਰ ਇਹਨੂੰ ਕੁਝ ਹੋ ਗਿਆ ਮੱਛੇ ਨੂੰ ਤੇ ਮੈਂ ਕਿਤੇ ਜਾਸਾਂ, ਮੇਰਾ ਕੀ ਬਣਸੀ? ਇਹਨਾਂ ਦੀਆਂ ਤਾਂ ਆਪਸ ਦੀਆਂ ਲੜਾਈਆਂ ਅਜ਼ਲਾਂ ਲਾ ਆਉਂਦੀਆਂ ਪਈਆਂ ਤੇ ਟੁਰਦੀਆਂ ਆਉਂਦੀਆਂ। ਨਾਲੇ ਵੈਸੇ ਵੀ ਤੁਹਾਡੇ ਚਾਚੇ ਨੂੰ ਸੋਚਣਾ ਚਾਹੀਦਾ ਵੀ ਮੇਰੇ ਬਤਰੀਏ ਹਨ ਤੇ ਯਤੀਮ ਹਨ ਉਹ, ਲੇਕਿਨ ਚਾਚਾ ਤੁਹਾਡਾ ਸਮਝਾਉਣ ਦੀ ਬਜਾਏ ਜਾਂ ਤੁਹਾਡੀ ਫਿਕਰ ਕਰਨ ਦੀ ਬਜਾਏ ਉਹ ਤਾਂ ਸ਼ੈਤਾਨ ਬਣੇ ਹੋਇਆ ਵਿਚਲੇ ਸਨ। ਇਦੋਂ ਪੁੱਤ ਨੂੰ ਮਾਰ ਲਈ, ਇਦੋਂ ਤੁਹਾਨੂੰ ਮਾਰ ਲਈ। ਗੱਲ ਤੋਬਾ ਯਾ ਅੱਲਾ ਤੋਬਾ। ਵੱਡ ਵਡੇਰੇ ਹੁੰਦੇ ਹਨ, ਸਮਝਾਉਂਦੇ ਹਨ, ਉਹ ਸਮਝਾਉਣ ਵਾਸਤੇ ਵੱਡ ਵਡੇਰੇ ਹੁੰਦੇ, ਲੇਕਿਨ ਨਹੀਂ, ਉਹ ਤਾਂ ਸਮਝਾਉਣ ਦੀ ਬਜਾਏ ਕੰਮ 103 ਤੇ ਕੀਤਾ ਹੋਇਆ ਸੁ ਤਾਂ ਕੀਤੀ ਖਲੋਤਾ। ਤੋਬਾ ਇਸਤਗਫਾਰ ਤੋਬਾ, ਅੱਲਾ ਹੀ ਅੱਜ ਖੈਰ ਕਰੇ। ਚਾਚਾ ਦੁਆ ਵੇਖੇ ਆ ਮੇਰੇ ਨੂੰ, ਇਹ ਚਾਚਾ ਮੈਨੂੰ ਕਿਉਂ? ਆ ਬਿਰਾ ਸਿਰ ਨੂੰ ਪੀੜ ਚਾੜੀ ਹੋਈ ਹੈ, ਕਈ ਆਂਦਾ ਹੁਣੇ ਲੈ ਕੇ ਆਈ ਸਿਰਾ। ਓਏ ਹੋਏ ਹੋਏ, ਐਡੀ ਧੁੱਪ ਵਿੱਚ ਬੜਾ ਟੁਰੇ ਇੱਥੇ ਆ ਜਾ। ਔਰ ਆ ਦਮਨ ਬਾ ਉਹ ਅੱਗੇ ਘਰ ਤੱਪਿਆ ਬੈਠਾ, ਪਤਾ ਨਹੀਂ ਉਹਨੂੰ ਕਿ ਚਟੇ ਬਾਦੂ ਆਉਂਦਾ ਹੈ ਬਾਹਰੋਂ, ਕੱਪ ਕਿਆ ਖਲਾਉਂਦਾ, ਸਾਰੀ ਕਾਬੜ ਮੈਂ ਤੇ ਕੱਢੀ ਖਲਾਉਂਦਾ। ਅੱਛਾ ਇਹ ਮਿੰਦਾ ਸੈਦਰ, ਇੱਕ ਗੱਲ ਤਾਂ ਮੇਰਾ ਪੁੱਤ ਮਿੰਦਾ ਜੀ ਚਾਚਾ। ਪੜਿਆ ਲਿਖਿਆ ਹੈ। ਜੀ ਆ। ਅੱਛਾ ਉਹ ਪੜਿਆ ਲਿਖਿਆ ਹੀ ਕੋਈ ਨਹੀਂ, ਵੇ ਲੋੜੇ ਸਾਰਾ ਧੰਦਾ ਹੀ ਤੂੰ ਸੰਭਾਲਿਆ ਹੋਇਆ, ਸਾਰਾ ਧੰਦਾ ਪੈਸਾ ਪਾਸ਼ਾ ਹਰ ਸ਼ਾ ਤੂੰ ਲੈ ਮਨਾ ਕੀ ਇੱਥੇ ਤੇਰੇ ਵੇਲੜ ਉਹ ਕੀ ਬਣਿਆ ਹੋਇਆ ਜੀ? ਮੈਂ ਬਦਮਾਸ਼ ਬਣਿਆ ਹੋਇਆ ਜੀ, ਮੈਂ ਬਦਮਾਸ਼ ਬਣਿਆ ਹੋਇਆ ਜੀ। ਉਹ ਮੈਨੂੰ ਇਹ ਦੱਸ, ਸਾਰਾ ਧੰਦਾ ਸਾਰੇ ਪੈਸੇ ਪਾ ਜੋ ਤੇਰੇ ਹੱਥ ਦੇ ਵਿੱਚ ਤੇ ਜਰਾ ਉਹਨੂੰ ਥੋੜਾ ਜਿਹਾ ਦੜੇਕ ਰੱਖੋ। ਤੂੰ ਤਾਂ ਥੱਲੇ ਲੱਗੋ ਅੱਲਾ ਦੇ ਬੰਦਾ, ਜੋ ਕੋਈ ਮਰਜ਼ੀ ਹੁਣ ਧੁੱਪ ਪਈ ਤੈਨੂੰ ਛੱਡ ਦਿੱਤਾ, ਜਾ ਕਹੀ ਲਾਇਆ, ਜਾ ਕਹੀ ਲਾਇਆ। ਚਾਚਾ ਮੈਂ ਕੀ ਆਖਾਂ, ਮੁੜ ਵੱਡਾ ਹੋਇਆ ਮੇਰੇ ਤੋਂ।
ਉਹ ਬੜਿਆ ਇਹ ਦੱਸੋ ਵੱਡਾ ਹੋਵੇ ਤਾਂ ਬੰਦਾ ਨਹੀਂ ਸਿੱਧਾ ਕਰ ਸਕਦਾ ਜਾਂ ਨਹੀਂ ਸਮਝਾ ਸਕਦਾ ਉਸ ਨੂੰ। ਨਾਲੇ ਵਾਂ ਦਿੰਦਾ ਵੀ ਜਿਹੜਾ ਹੱਥ ਹੁੰਦਾ ਨਾ ਥੱਲੇ ਕਿਸੇ ਦਾ ਹਾਂ ਉਹ ਹਮੇਸ਼ਾ ਉਹ ਨੀਵਾਂ ਹੀ ਰਹਿੰਦਾ ਤੇ ਮੁੜ ਜ਼ਹਿਰੀ ਗੱਲ ਹੈ, ਮੈਂ ਤਾਂ ਉਹਦੇ ਕੋਲ ਸੱਜਾ ਖਰਚਾ ਵੀ ਲੈਣਾ ਉਸੇ ਕੋਲੋਂ 100 ਦੀ ਲੋੜ ਪਵੇ 50 ਦੀ ਲੋੜ ਪਵੇ ਮੈਂ ਉਸੇ ਕੋਲ ਮੰਗਣਾ ਤੂੰ ਹੁੰਦਾ। ਉਹਨੂੰ ਪੈਸੇ ਦਿੱਤੇ ਹੀ ਨਾ ਕਰ, ਤੂੰ ਆਪ ਵੱਖਰੇ ਰੱਖਿਆ ਕਰ। ਤੇ ਚਾਚਾ ਮੇਰਾ ਪੁੱਤਰ ਤੂੰ ਬਤਰੀਆ ਮੇਰਾ, ਮੈਂ ਤੈਨੂੰ ਕੋਈ ਗਲਤ ਰਾਹ ਤੇ ਨਹੀਂ ਲਾਵਣਾ। ਉਹ ਤੂੰ ਆਪਣੇ ਪੈਸੇ ਆਪਣੇ ਕੋਲ ਰੱਖੇ ਕਰ, ਉਹ ਤੇ ਉਸ ਨੂੰ ਆ ਕਮਾਏ ਅੱਲਾ ਦੇ ਬੰਦਿਆ। ਨਹੀਂ ਉਹ ਗੱਲ ਤਾਂ ਚਾਚਾ ਤੇਰੀ ਠੀਕ ਹੈ, ਹਾਂ। ਜ਼ਹਿਰੀ ਗੱਲ ਹੈ, ਅਸੀਂ ਤਾਂ ਦੋ ਭਰਾ ਹਾਂ ਤੇ ਬਰਾਬਰਾਂ ਤੇ ਹੱਕ ਹੈ ਮੇਰਾ ਵੀ। ਜੀਆ ਮੋੜ ਉਹਨੂੰ ਆਪ ਨੂੰ ਸੋਚਣਾ ਚਾਹੀਦਾ ਹੈ ਵੀ ਮੇਰਾ ਨਿੱਕਾ ਭਰਾ ਤੇ ਕੁਝ ਉਹਦੇ ਹੱਥ 'ਚ ਵੀ ਹੋਣਾ ਚਾਹੀਦਾ। ਓਏ ਮੁੜ ਉਹ- ਅਸਲ ਤੂੰ ਲੱਗ ਗਿਆ ਥੱਲੇ। ਹੁਣ ਮੇਰੀ ਗੱਲ ਸੁਣ ਮੇਰਾ ਪੁੱਤ, ਤੂੰ ਸਾਰੀ ਜ਼ਿੰਦਗੀ ਇੰਨੇ ਥੱਲੇ ਅੱਛਾ ਉੱਥੇ ਪਰ ਨਾ ਪਤਰੋ ਸਵਾਣੀ ਮਤਲਬ ਰਲ ਜਾਂਦੇ ਉਸਨੇ ਪਤਾ ਨਹੀਂ ਕੀ ਰੰਗ ਰਲੀਆਂ ਪੈਸਿਆਂ ਨਾਲ ਤੇਰੇ ਨਾਲ ਮਨਿੰਦੇ ਉਸ ਤੈਨੂੰ ਪਤਾ, ਤੈਨੂੰ ਤਾਂ ਕੋਈ ਨਾ ਪਤਾ ਨਹੀਂ ਕੀ ਕਰਦੇ ਨੇ ਕੀ ਨਹੀਂ ਕਰਦੇ। ਓਏ ਅੱਲਾ ਦੇ ਬੰਦਿਆ ਉਹਨੂੰ ਆਖ ਪੇ ਮੇਰੇ ਪੈਸੇ ਮਹਿੰਦੇ ਮੈਂ ਆਪਣੇ ਵੱਖਰੇ ਰੱਖਣੇ ਨੇ, ਮੈਨੂੰ 100 ਲੋੜ ਹੁੰਦੀ। ਤੇਰੇ ਦੋਸਤ ਯਾਰ ਕੇ ਹੀ ਨਹੀਂ ਹੈ ਮੈਂ ਤਾਂ ਹੁਣ ਵੀ ਚਾਚਾ ਤੈਨੂੰ ਮੈਂ ਕੀ ਓਲਾ ਤੇਰੇ ਕੋਲ ਕਰਨਾ ਵੀ ਮੈਂ ਹੁਣ ਉਹਦੇ ਕੋਲ 500 ਰੁਪਇਆ ਮੰਗਾ ਪੈਟਰੋਲ ਵਾਸਤੇ ਵੀ ਮੇਰੇ ਦੋਸਤ ਭਾਣੇ ਬੈਠੇ ਨੇ। ਉਹਨੇ ਕਿਹਾ ਨਹੀਂ ਤੂੰ ਬਾਅਦ ਪਹਿਲੇ ਮੈਨੂੰ ਕਈ ਲਿਆਣ ਕੇ ਦੇ, ਮਾਲੂਮ ਹੁੰਦਾ ਮੈਂ ਮੁਲਾਜ਼ਮ ਆ ਹੁੰਦਾ। ਬੜੇ ਤੂੰ ਸਿੱਧਾ ਲਗਾ ਜਾ, ਤੂੰ ਆਖ ਭਾਈ ਮੈਨੂੰ ਕੋਈ ਲੱਤੀ ਕਾਈ ਨਹੀਂ ਤੇ ਮੈਂ ਤਾਂ ਭਾਈ ਜਾਂਦਾ ਪਿਆ ਦੋਸਤਾਂ ਨਾਲ। ਚਲੋ ਮੈਂ ਹਾਂ ਤੂੰ ਸਿੱਧਾ ਇੰਜ ਕਰ ਮੇਰੇ ਪਾ, ਮੈਂ ਤੇਰਾ ਚਾਚਾ ਹਾਂ। ਮੇਰੀ ਗੱਲ ਸੁਣੋ, ਮੈਂ ਤੇਰੇ ਪਿਓ ਦਾ ਭਰਾ ਹਾਂ ਬੜਿਆ, ਮੈਂ ਤੈਨੂੰ ਕੋਈ ਗਲਤ ਮਸ਼ਵਰਾ ਦੇਵਣਾ ਨਹੀਂ ਚਾਚੂ ਉਹ ਤਾਂ ਤੈਨੂੰ ਮੈਂ ਸੱਚੀ ਦੱਸਾਂ ਤੇ ਤੇਰੇ ਬਾਰੇ ਬੜੀ ਬਾਤਾਂ ਕੱਢਦੇ ਹਨ। ਵੀ ਚਾਚਾ ਜਿਹੜਾ ਹੈ ਉਹ ਨਹੀਂ ਸਹੀ ਤੇ ਉਹਦੇ ਕੋਲ ਬਚ ਕੇ ਰਹਿਆ ਕਰ, ਉਹਦੇ ਲਾਗੇ ਨਾ ਲੱਗਿਆ ਕਰ। ਵੇਖੇ ਨਾ ਇੱਕ ਚਾਚਾ ਸੱਚੀ ਪੁੱਛੇ ਤਾਂ ਮੈਂ ਪੜਿਆ ਲਿਖਿਆ, ਮੈਨੂੰ ਤਾਂ ਪਤਾ ਨਾ ਰਿਸ਼ਤੇ ਕੀ ਹੁੰਦੇ ਨੇ, ਮੈਨੂੰ ਤਾਂ ਕਦਰ ਹੈ ਰਿਸ਼ਤੇ ਤੂੰ ਦੀ। ਪੜਿਆ ਲਿਖਿਆ ਹੈ, ਅਗਲੇ ਕੀ ਆਂਦੇ ਨੇ ਕਿਤਨੇ ਪਿਓ ਹੈ ਨਹੀਂ, ਉਹਨਾਂ ਦਾ ਇੱਕ ਨਹੀਂ ਤੇ 4-5 ਪਿਓ ਹਨ। ਉਹਨਾਂ ਦਾ ਕੀ ਖੈਰ ਹੈ, ਪਿਓ ਇੱਕੋ ਹੀ ਹੁੰਦਾ ਹੈ। ਅਖੀਰੀ ਮੋੜੋ 5 ਪਿਓ ਬਣਾ ਵੀ ਖੈਂਦਾ, ਇੱਕ ਆ ਫਲਾਣਾ ਚਾਚਾ ਹੀ, ਇੱਕ ਆ ਫਲਾਣਾ ਬਾਬਾ ਹੀ, ਉਹ ਪਿਓ ਕੋਈ ਨੂੰ, ਇੱਕ ਆ ਫਲਾਣਾ ਚਾਚੇ ਉਹ ਪਿਓ ਕੋਈ ਨੂੰ। ਉਹ ਯਾਰ ਪਿਓ ਮੈਂ ਤੇਰਾ ਤੇ ਉਹ ਮੈਨੂੰ ਬਾਤਾਂ ਕੱਢਦਾ ਤੇ ਮੁੜ ਤੂੰ ਸੁਣਦਾ ਰਹਿਣਾ। ਨਹੀਂ ਚਾਚੂ ਮੈਂ ਅੱਗੋਂ ਵਲਦਾ ਦੇਣਾ ਤੇ ਤੁਹਾਡੇ ਬਾਰੇ ਕੋਈ ਗੱਲ ਤਾਂ ਹੋਵੇ ਤਾਂ ਮੈਂ ਤਾਂ ਨਾ ਨਹੀਂ ਚਾਚਾ ਹੈ ਸਾਡਾ ਤੇ ਨਾ ਹੀ ਉਹਦੀ ਕੋਈ ਗੱਲ ਕੀਤੀ ਕਰੋ ਉਹਨਾਂ ਦੇ ਬਾਰੇ। ਮੈਂ ਤਾਂ ਨਾ ਉਨੀ ਕਿਦਾ ਹੈ ਨਾ ਉਨੀ ਨੇ ਦਫਾ ਕਰ ਚਾ ਨਹੀਂ ਕੋਈ ਨਾ ਚਾਚਾ ਮੋੜ ਜੀ ਹੋ ਜਾ ਵੀ ਬਿਰਾ ਤੇ ਹੈ ਹੀ। ਬਿਰਾ ਤਾਂ ਹੈ ਪਰ ਬਿਰਾ ਮਨ ਛੋਟੇ ਬਿਰਾ ਨਹੀਂ ਵੇਖੇ ਨਾ, ਛੋਟੇ ਬਿਰਾ ਨੂੰ ਧੁੱਪ ਚ ਬਜਾਈ ਰੱਖ ਕੇ ਫਲਾਣੀ ਚੱਲ ਫਲਾਣੀ ਉਹ ਦੋਸਤਾਂ ਨਾਲ ਹੀ ਨਾ ਜਾਵਣ ਦੇਵੇ। ਉਹ ਕਿਹਦਾ ਬਿਰਾ ਹੈ? ਤੂੰ ਜਾ ਮੇਰਾ ਪੁੱਤ ਪਿੱਛਾ ਸਿੱਧੀ ਉਹਨੂੰ ਆਖ, ਉਹਨਾਂ ਦਾ ਤਾਲਾ ਵਗਿਆ ਪਿਆ ਹਾਂ ਮੈਂ ਐਵੇਂ ਆਣਾ ਚਾਹੁੰਦਾ। ਹਾਂ ਤੇ ਆਪਣੇ ਦੋਸਤਾਂ ਨਾਲ ਜਾ ਤੇ ਆਪਣਾ ਐਸ਼ ਗੱਲ ਤਾਂ ਤੇਰੀ ਠੀਕ ਹੈ ਤੇ ਮੋੜ ਬਾਈ ਕੋਲ ਤਾਂ ਮੈਂ ਹੁਣ ਪੈਸੇ ਮੰਗਣੇ ਕੋਈ ਨਹੀਂ, ਜੇ ਮੈਂ ਤੁਸੀਂ ਕੋਈ ਪੈਸੇ ਦਿਓ ਤੇ ਪੈਟਰੋਲ ਵਾਸਤੇ ਸਿੱਧਾ ਮੇਰੇ ਕੋਲ ਲਗਾ ਵੀ ਮੋਟਰਸਾਈਕਲ ਤੇ ਹਾਂ 500 ਰੁਪਏ ਮੇਰੇ ਕੋਲ ਨਹੀਂ, ਚਲੋ ਤੂੰ ਠੀਕ ਤੇਲ ਪਵਾਂ ਠੀਕ ਤੇ ਨਾ ਕੋਲ ਮੰਗਣ ਦੀ ਕਾਹਨੀ ਲੋੜ ਠੀਕ ਹੈ ਤੇ ਇਹਦਾ ਵਾਸਤੇ ਪੈਸੇ ਆਪਣੇ ਜਿਹੜੇ ਨੇ ਉਹ ਵੱਖਰੇ ਰੱਖੀ। ਠੀਕ ਹੈ ਚਾਚਾ। ਹਾਂ ਠੀਕ अमल शेर मैं तेरी घंटी तो बह गया, ये मेरी जिंदगी रही ना तो जिदा तो ये फुट जावना है ना उदा ये तो कीड़ी हैदर शाही का ही नहीं उदा मैं इन्हें थले अपने पब दे रखना। आ गया ਹਾਂ ਆ ਗਿਆ ਇਹਦਾ ਇਦੋਂ ਨਿਕਲਿਆ ਜਾਂਦਾ। हैदर कर ले आस का ही लैन हाँ। उत्थे जड़ा उत्थे आकड़दा रहा आई ਹਾਂ ਹਾਂ हैदर इन पट्टे आए ना ਇੰਜ ਪੱਟੇ ਆਏ ਨੇ ਇੰਜ ਪੱਟੇ ਜਦਾਂ ਆਮਾ ਸ਼ੇਰ ਇਹਦੇ ਨਾਲ ਅਲੱਗ ਹੋ ਜਾਵਣਾ ਹੈ ਨਾ ਉਹ ਕਰਾਵਣਾ ਮੈਂ ਆਈ ਪਿੱਛੇ ਹੈਦਰ ਜਾਣੇ ਹੈਦਰ ਤੇਰੀ ਹਿੱਕ ਚਾਟ ਦੀ ਮਾਰ ਨਹੀਂ ਬਣਦਾ। ਬਾ ਉਹ ਦੋਵੇਂ ਵੀਰਾਂ ਨੂੰ ਹਾਂ ਕਿਹਦੀ ਗੱਲ ਮੰਨ ਜਾਸੇ ਜਾਂ ਫੁੱਟ ਜਾਸੇ। ਉਹ ਬੜਿਆ ਤੂੰ ਚਾਚੇ ਨੂੰ ਜਾਣਦਾ, ਚਾਚੇ ਦੀਆਂ ਗੱਲਾਂ ਹੋ ਸਕਿਆ ਸਾਪੇ ਮਾਰ ਜਾਵੇ ਤੇ ਲਾਠੀ ਵੱਜ ਜਾਵੇ ਮੈਂ ਤੇ ਇੱਕੋ ਇੱਕ ਮੈਂ ਤੈਨੂੰ ਕਿਉਂ ਮਰਾਈ ਹੈ ਮੈਂ ਉਹਨਾਂ ਨਾ ਮਾਰਾਂ ਦੋਨੋਂ ਆ ਤੇਰੇ ਤਲੀਆਂ ਦੇਠ ਨਾ ਦੋਨੋਂ ਦੇਵਾਂ। ਉਹ ਤਾਂ ਗੱਲ ਸਹੀ ਹੈ ਬਈ ਚਲੋ ਤੂੰ ਚੁੱਪ ਰੱਖ, ਸਾਪੀ ਮਾਰ ਜਾਵੇ ਤੇ ਲਾਠੀ ਬਾਜ ਤੂੰ ਜਾਵੇ। ਚੁੱਪ ਰੱਖ। ਆਏ ਅਮਲ ਸੀ ਇਹ ਕੜਮਾ ਇਨ ਮੈਂ ਕਿਦਾਂ ਅਲੱਗ ਕਰਨ ਦੇ ਤੇ ਪਿੱਛੇ ਹੈਦਰ ਜਾਣੇ ਤੇ ਮੈਂ ਜਾਣਾ ਵੇਖ ਮੈਂ ਇਹਦੇ ਨਾਲ ਕਰੇਂਦਾ ਕੀ ਹੈ। ਮੋੜ ਪਾਣੀ ਲੱਗਣ ਦੇ ਵੀ ਹੈ ਹੈਂ ਪਾਣੀ ਲੱਗਣ ਦੇ। ਉਹ ਲੱਗਾ ਕਿਦੇ ਪਾਣੀ ਲਾਵਣਾ ਤੂੰ ਚੱਕ ਕਈ ਕਿਦੋਂ ਲੈ ਕੇ ਨਾ ਪਾਣੀ ਲਾ। ਚਲੋ ਠੀਕ ਹੋ ਗਿਆ। ਸੁਣਦਾ ਪਿਆ ਅੱਜ ਤੂੰ ਘਰੋਂ ਨੂੰ ਚਾਲ ਜਾਵਣੀ ਕਈ ਤੁਮੋ ਗਵਾਡੀਆਂ ਦੀ ਚਾਲ ਹੀ ਸੀ। ਘਰੋਂ ਚਾਲ ਜਾਵੇਂ ਤੂੰ ਨੂੰ ਪਤਾ ਲੱਗਣਾ ਆ ਕਈ ਚਾਈ ਲਈ ਜਾਂਦਾ ਮੈਂ ਸ਼ੇਰ ਬਹੁ ਹਰਾਮੀ ਮੈਂ ਗਵਾਡੀਆਂ ਦੀ ਚਾਲ ਹੀ ਪਰ ਉਹ ਗਾੜੀਆਂ ਨੂੰ ਚੱਕ ਪਾਣੀ ਲਾ ਉਹਨਾਂ ਦੇ ਕੋਲ ਚਲੋ ਠੀਕ ਹੋ ਗਿਆ। ਹਾਂ ਪਰਜਾਈ ਕਿਦੇ ਗਿਆ ਭਾਈ? ਉਹ ਤਾਂ ਉਦਾਂ ਹੀ ਵਗ ਗਿਆ, ਮੈਂ ਕਹੀ ਆਲੋ। ਬਹੁਤ ਗਰਮੀ ਹੈ, ਉਹ ਆ ਮੇਰੇ ਕੇ ਕੋਈ ਨਹੀਂ ਵਧੇ ਤਾਲਾ ਲੱਗੋ ਆ ਹਾਂ ਤੇ ਮੈਂ ਜਾਂਦਾ ਪਿਆ ਭਾਣੇ ਬੇਲੀਆਂ ਤੇਰ ਮੋੜ। ਭਵਾਣੇ ਜਾਂਦਾ ਪਿਆ।
ਤੈਨੂੰ ਉਸ ਕੀ ਆਖਿਆ ਵੀ ਕਈ ਅਪਣਾਵੀ ਤੇ ਕਿਸੇ ਹੋਰ ਕੋਲੋਂ ਲੈ ਕੇ ਅਪਣਾ ਚਾ ਕਈ ਅਦਰ ਕੀ ਸਾਡੀ ਮਸਲਾ ਆਪਣੀ ਕਈ ਉਹਦੇ ਵਾਲਾ ਜਾਂ ਮੇਰੇ ਵਾਲੋ ਉਹਨੇ ਕੋਲ ਮੰਗਣ ਮੈਂ ਕੋਈ ਨਾਮ ਗਿਆ ਹੁਣ ਮੈਂ ਕਿਦੋਂ ਮੰਗਣ ਜਾਵਾਂ। ਮੇਰਾ ਪੁੱਤਰੋ ਇੱਥੇ ਤੇਰੇ ਵਿਰਾਹ ਤਾਂ ਕਾਫੀ ਮਾਸ਼ਾਅੱਲਾ ਉਸ ਦਾ ਤਲਕ ਹੈ ਕਿਸੇ ਨੂੰ ਆਖਿਓ ਤਾਂ ਕਈ ਮਿਲ ਜਾਣੀ ਹੈ। ਪਰ ਜਾਏ ਮੇਰੇ ਕੋਲ ਨੂੰ ਕਿਹੜਾ ਜਿੰਦਾ ਬਹੁਤ ਧੁੱਪ ਪਿਆ ਵੇਂਦੀ ਪਈ ਆ ਅੱਗੇ ਪਸੀਨੇ ਤੇ ਮੇਰੀ ਹਾਲਤ ਵੇਖ। ਅੱਲਾ ਤੇ ਪੈਟਰੋਲ ਦੇ ਪੈਸੇ ਕੋਈ ਨੂੰ ਲੈਣੇ ਹੁੰਦੇ ਕੋਲ ਨਹੀਂ ਮੈਂ ਕੋਈ ਨਹੀਂ ਲੈਣੇ ਮੈਂ ਜਦੋਂ ਲੈਣੇ ਆਣ ਮੈਨੂੰ ਠੀਕ ਹੈ। ਜਦੋਂ ਲੈਣੇ ਆਣ ਮੈਨੂੰ ਢੀਕ ਆਣ ਕੀ ਮਤਲਬ? ਆਉ ਤੇ ਚਾਚਾ ਟਕਰਿਆ ਜੀਵਨ ਤੇ ਐਵੇਂ ਉਹਨੂੰ ਨਾ ਲੈ ਮੈਂ ਤੋਂ 500 ਰੁਪਏ ਉਸਲੇ ਕੱਢ ਦਿੱਤਾ। ਸੱਚੇ ਜੀਵਨ ਕੋਲੋਂ ਲੈਣ ਤੂੰ ਹਾਂਜੀ ਸ਼ਰਮ ਤਾਂ ਤੈਨੂੰ ਕੋਈ ਨਹੀਂ ਆਉਂਦਾ ਪਿਆ ਜਾਂ ਤੇਰੇ ਪੱਲੇ ਗੈਰਤ ਤਾਂ ਕੋਈ ਨਹੀਂ ਵੈਸੇ ਅਦਰ। ਬਰਜਾਈ ਕਿਉਂ ਇਹ ਜੀ ਗੱਲ ਵੀ ਕਰਦੀ ਹੈ ਚਾਚਾ ਸਾਡਾ ਲੱਗਦਾ ਹੈ। ਅੱਛਾ ਚਾਚਾ ਲੱਗਦਾ ਹੈ ਤੇ ਚਾਚੇ ਦੇ ਕਾਰਨਾਮਿਆਂ ਦਾ ਤੈਨੂੰ ਕੋਈ ਨਹੀਂ ਪਤਾ ਤੂੰ ਬੱਚਾ ਹੈ। ਮੈਂ ਕੁਝ ਨਹੀਂ ਜਾਣਦਾ ਨਾ ਮੈਂ ਕਿ ਆਪਣੀ ਅੱਖੀ ਵੇਖੀ ਕੋਈ ਉਹਨਾਂ ਦੀ ਗੱਲ ਹੀ ਹੋ ਜਾਈ ਤੇ ਨਾ ਮੈਂ ਸੁਣੀ ਤੇ ਅਦਰ ਤੇਰੀ ਇਤਲਾ ਵਾਸਤੇ ਅਰਜ਼ੇ ਕਿ ਹੁਣ ਥੋੜੀ ਦੇਰ ਪਹਿਲੇ ਤੇਰੇ ਵਿਰਾਹ ਦੇ ਉਹ ਹੱਥੀ ਪਵਨ ਤੱਕ ਗਏ ਨ। ਸਮਝ ਆਈ? ਤੇ ਵਿਰਾਹ ਕੋਈ ਹਰਕਤ ਕੀਤੀ ਹੋਣੀ ਹੈ ਨਾ। ਅੱਛਾ ਵਿਰਾਹ ਹਰਕਤ ਕੀਤੀ ਹੈ? ਉਹ ਤਾਂ ਚਾਚਾ ਵਿਰਾਹ ਤੇ ਪਿਤਰੇਰ ਮੇਰੇ ਹੀ ਜੇ ਹੈ ਨਹੀਂ ਉਹ ਤਾਂ ਬਹੁਤ ਸਿੱਧੇ ਸਾਦੇ ਬੰਦੇ ਨੂੰ। ਬੜੀ ਗੱਲ ਹੈ ਵੈਸੇ ਵਿਰਾਹ ਦੀ ਤੈਨੂੰ ਨਹੀਂ ਨਜ਼ਰ ਆਉਂਦੀ ਪਈ ਤੇ ਉਹਨਾਂ ਦੀ ਤੈਨੂੰ ਆਉਂਦੀ ਪਈ ਏ। ਤੂੰ ਬਰਜਾਈ ਵੇਖੇ ਨਾ ਜੋ ਮੇਰਾ ਸੱਕਾ ਵਿਰਾਹ ਮੈਂ ਉਹਨੇ ਕੋਲ ਜੇ 100 ਮੰਗਾ 50 ਮੰਗਾ ਮੈਨੂੰ ਕੋ 4-4 ਗੱਲਾਂ ਸੁਣਾ ਲੈਂਦਾ। ਮੇਰਾ ਪੁੱਤ ਉਹ ਵੇਖ ਲਓ ਚਾਚਾ ਤੇ ਮੈਂ ਉਹਨੂੰ ਸਿਰਫ ਜ਼ਰੀਕ ਨਾ ਲਿਆ ਵੀ ਮੈਂ ਜਾਵਾਂ ਤੇ ਪੈਸੇ ਮੇਰੇ ਕੋਲ ਕੋਨੇ ਤੋਂ ਸੂਸਲੇ ਮੈਨੂੰ 500 ਰੁਪਇਆ ਦੇ ਛੱਡਿਆ। ਮੇਰਾ ਪੁੱਤਰ ਗੱਲ ਪਤਾ ਕੀ ਹੈ ਤੂੰ ਨਿੱਕਾ ਹੈ ਮੇਰਾ ਦੇਰ ਹੈ ਪੋਤਰੇ ਪੁੱਤਰਾਂ ਦੀ ਜਗ੍ਹਾ ਤੇ ਹੈ ਲੇਕਿਨ ਗੱਲ ਕਰਨ ਦਾ ਮਕਸਦ ਇਹ ਹੈ ਉਹਨਾਂ ਨਾਲ ਤੇਰੇ ਵਿਰਾਹ ਦੀ ਨਹੀਂ ਬਣਦੀ। ਹੁਣ ਵੀ ਖਾਲੇ ਦੀ ਵਜ੍ਹਾ ਤੋਂ ਉਹਨਾਂ ਦੀ ਕਾਫੀ ਕਲੈਸ਼ ਹੋਈ ਹੈ। ਬਰਜਾਈ ਮੈਂ ਦੱਸੋ ਵਿਰਾਹ ਦੀ ਨਹੀਂ ਬਣਦੀ ਮੇਰੇ ਨਾਲ ਤਾਂ ਠੀਕ ਹੈ ਮੈਂ ਕਿਉਂ ਵੀ ਜਾਵਾਂ। ਮਤਲਬ ਜਿਹੜਾ ਤੇਰੇ ਵਿਰਾਹ ਦਾ ਦੁਸ਼ਮਣ ਹੈ ਉਹਦਾ ਤੂੰ ਸੱਜਣ ਹੈ ਤੇ ਉਹ ਤੇਰੇ ਸੱਜਣ ਹੈ ਹਨਾ। ਸੱਜਣ ਦੀ ਗੱਲ ਨਹੀਂ ਬਰਜਾਈ ਤਾਂ ਮੈਂ ਅਗਰ ਕਿਉਂ ਇਹ ਵੀ ਗੱਲ ਜਾਵਾਂ। ਤੇਰੇ ਵਿਰਾਹ ਨੂੰ ਪਤਾ ਲੱਗ ਜਾਵੇ ਕਿ ਇਸ ਉਹਦੇ ਕੋਲ ਪੈਸੇ ਲੈਣ ਹੋ ਤੇ ਲੈ ਕੇ ਬਾਣੇ ਵਗ ਗਿਆ ਤੇ ਭਲਾ ਕੀ ਇੱਥੇ ਘਰ ਦੇ ਵਿੱਚ ਤਮਾਸ਼ਾ ਬਣਨਾ ਤੇ ਡਰਾਮਾ ਬਣਨਾ। ਆਲਾ ਲੱਗਦੀ ਹੈ ਤੇ ਲੱਗਸ ਪੀ ਨਾ ਪਤਾ ਮੈਂ ਆਪ ਅੱਗੇ ਬੜਾ ਤੰਗ ਕਿਹੜੀ ਗਿਆ। ਮਿੱਟੀ ਦਾ ਬਣੇ ਹੋਇਆ ਤੈਨੂੰ ਮੇਰੀ ਕਿਉਂ ਨਹੀਂ ਸਮਝ ਆਉਂਦੀ ਪਈ? ਠੀਕ ਹੈ ਤੈਨੂੰ ਵਿਰਾਹ ਦੀ ਸਮਝ ਨਹੀਂ ਆਉਂਦੀ ਪਈ ਉਹ ਇੱਕ ਅਲੱਗਾ ਬਾਤ ਹੈ ਲੇਕਿਨ ਮੈਂ ਤੇਰੀ ਮਾਂ ਤੈਨੂੰ ਮਾਂ ਬਣ ਕੇ ਸਾਂਭਿਆ ਪਾਲਿਆ ਹੈ ਤੇਰਾ ਖਿਆਲ ਰੱਖਿਆ ਹੈ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਦਿੱਤੀ। ਇੱਕ ਟਾਈਮ ਤੇ ਉਹ ਤੈਨੂੰ ਨਾ ਕਾਸ਼ਾ ਦੇਵੇ ਤੇ ਮੇਰੇ ਕੋਲ ਪਈ ਹੋਵੇ ਤੇ ਮੈਂ ਆਨੀ ਆਈ ਲੈ ਮੇਰਾ ਪੁੱਤਰ ਤੂੰ ਮੈਂ ਤਾਂ ਇਨਸਾਨ ਕੋਈ ਨਹੀਂ ਕਰਨ ਦੇ ਪਰ ਜਾਈ ਗੱਲ ਸੁਣੋ ਮੇਰੀ ਮੈਂ ਖੁੱਲੀ ਗੱਲ ਕਰਦਾ ਪਿਆ ਹਾਂ। ਵਿਰਾਹ ਮੇਰਾ ਆ ਜਾਵੇ ਨਾ तो ना कि मेरे नाल कोई हिसाब किताब करे मैं तंग आ गया नेत ये खर्चे मंगण तू मैं कोई अपना निजाम लेना करे मतलब है दरगाल ਦਾ ਤਾਂ ਮੈਨੂੰ ਪਤਾ ਲੱਗਦਾ ਪਿਆ ਬਈ ਤੂੰ ਚਾਚੇ ਦੇ ਕੰਨੀ ਲੱਗਾ ਤੇ ਚਾਚਾ ਤੇਰੇ ਕੰਨੀ ਲੱਗਾ ਤੇ ਤੇਰਾ ਰਵਈਆ ਚੇਂਜ ਹੋਇਆ ਖਲੋਤਾ ਹੈ। ਚਾਚੇ ਦਾ ਵਿੱਚ ਕਿਦੋਂ ਲਾਟ ਆ ਅੱਛਾ ਗਿਆ। ਮੈਨੂੰ ਇਹ ਦੱਸੋ ਇਹ ਮੈਨੂੰ ਦੱਸ ਮੇਰਾ ਪੁੱਤ ਬਈ ਇਹ ਜਿਹੜੀ ਹਰਸ਼ਾ ਹੈ ਇਹ ਕਿਸ ਦੀ ਹੈ ਤੇਰੀ ਤੇ ਤੇਰੇ ਵਿਰਾਹ ਦੀ ਹੈ ਜਾਂ ਅੱਲਾਹ ਦੀ ਹੈ? ਬਿਲਕੁਲ ਤੇ ਮੋੜ ਤੂੰ ਕਿਉਂ ਅਲੱਗ ਹੋਵਣ ਦੀਆਂ ਗੱਲਾਂ ਕਰਦਾ ਪਿਆ ਹੈ ਤੇ ਮੋੜ ਇਹ ਕਰਦਾ ਪਿਆ ਹੈ ਵੀ ਮੇਰੇ ਵਿਰਾਹ ਨੂੰ ਆਖੀ ਬਈ ਉਹ ਮੈਨੂੰ ਕਿਸੇ ਪਾਸੇ ਲਾਵੇ। ਹੈਦਰ ਤੈਨੂੰ ਤੇਰੇ ਵਿਰਾਹ ਦਾ ਬੜਾ ਸਹਾਰਾ ਹੈ ਅਗਰ ਤੇਰਾ ਵਿਰਾਹ ਤੇਰੇ ਸਿਰ ਤੇ ਨਾ ਹੋਇਆ ਤੇ ਇਹਨਾਂ ਲੋਕਾਂ ਤੈਨੂੰ ਕੱਚਿਆ ਖਾ ਜਾਣਾ ਔਰ ਇਹ ਲੋਕ ਚਾਹੁੰਦੇ ਹੀ ਹੋ ਐਨੋ। ਬਰਜਾਈ ਇਹ ਗੱਲਾਂ ਦੀ ਗੱਲਾਂ ਹੁੰਦੀਆਂ ਕੋਈ ਕੁਝ ਵੀ ਨਹੀਂ ਕਰੇਂਦਾ ਕਿਸੇ ਦੀ ਕੋਈ ਜ਼ਰੂਰਤ ਹੁੰਦੀ ਹੈ ਕਿਸੇ ਦੇ ਬਿਲਾ ਵਜ੍ਹਾ ਕੋਈ ਹੱਥ ਉਠਾਵੇ। ਹੈਦਰ ਮੇਰਾ ਬਾਕੀ ਕੋਈ ਇਹ ਹੈ ਬਈ ਬਾਈ ਹੋਰਾਂ ਨਾਲ ਅਗਰ ਲੱਗਦਾ ਨਾ ਕਿ ਉਹ ਸਾਰਾ ਕੁਝ ਸੰਭਾਲੀ ਵਦਨ ਤੇ ਉਹਨਾਂ ਦੀ ਗਲਤ ਫਹਿਮੀ ਮੈਂ ਵੀ ਨਾਲ ਹੱਥ ਮੜੇਂਦਾ ਹੈਦਰ ਬਰਾਬਰ ਤੂੰ ਆਪਣੇ ਵਿਰਾਹ ਦੇ ਸਿਰ ਤੇ ਜਿੰਦਾ ਵਦਾ ਹੈ। ਜਿਸ ਦੀਵਾਰ ਤੇਰੇ ਵਿਰਾਹ ਨਹੀਂ ਨਾ ਹੋਣਾ ਉਸ ਦੀਵਾਰ ਮੈਂ ਤੇਰਾ ਮੂੰਹ ਵੇਖਾਂ ਬਈ ਹੈਦਰ ਹੋਣ ਸੁਣਾ ਕੁਝ ਵੀ ਨਹੀਂ ਹੁੰਦਾ ਜਦੋਂ ਆ ਜਾਂਦਾ ਨਾ ਬਾਹਰ ਸਿਰ ਤੇ ਉਸ ਵੱਲੋਂ ਚਾਹਣਾ ਹੀ ਪੈ ਜਾਂਦਾ। ਮਤਲਬ ਤੂੰ ਚਾਹਨਾ ਹੈ ਕਿ ਅਸੀਂ ਤੇਰੇ ਤੋਂ ਅਲੱਗ ਹੋ ਜਾਵੀਏ ਤੂੰ ਸਾਡੇ ਤੋਂ ਅਲੱਗ ਹੋ ਜਾਵੇਂ ਤੂੰ ਖੁਦ ਕੁੰਜੀ ਵਰਦਾਰ ਬਣੇ ਹਨਾ। ਬਰਜਾਈ ਮੈਂ ਅਲੱਗ ਦੀ ਤੇ ਗੱਲ ਹੀ ਨਹੀਂ ਕਰਦਾ ਪਰ ਮੈਂ ਆਣਾ ਜੇ ਮੇਰਾ ਕੋਈ ਹੱਕ ਹੈ ਤਾਂ ਮੈਨੂੰ ਦੇਵਨ ਮੈਂ ਆਪਣਾ ਕੋ ਸੰਭਾਲਾਂ ਮੇਰੇ ਕੋਲ ਨਹੀਂ ਤੇਰੇ ਹੁੰਦੀ। ਮੁਸਤਕਬਲ ਵਾਸਤੇ ਇਤਨਾ ਕੁਝ ਕਰਦਾ ਪਿਆ ਕਿ ਤੇਰਾ ਮੁਸਤਕਬਲ ਆਉਣ ਵਾਲਾ ਅੱਛਾ ਹੋਵੇ ਲੇਕਿਨ ਤੈਨੂੰ ਨਾ ਮੇਰੀ ਗੱਲ ਸਮਝੇ ਚੰਦੀ ਪਈ ਹੈ ਤੇ ਨਾ ਕਦੀ ਤੈਨੂੰ ਆਪਣੇ ਵਿਰਾਹ ਦੀ ਗੱਲ ਸਮਝੇ ਚਾਹੀਏ। ਅੱਛਾ ਇਹ ਦੱਸ ਤੇਰੇ ਵਿਰਾਹ ਨੂੰ ਉੱਥੇ ਮਾਰ ਛੱਡ ਦੇਣ ਲੜਾਈ ਪੈ ਜਾਂਦੀ ਮੁੜ ਵੀ ਤੂੰ ਅਕਸੇ ਮੇਰਾ ਚਾਚਾ ਸੱਚਾ ਹੈ ਮੇਰਾ ਪਿਤਰੇਰ ਸੱਚਾ ਹੈ ਤੇ ਮੇਰਾ ਵਿਰਾਹ ਕੂੜਾ ਹੈ। ਪਹਿਲੀ ਗੱਲ ਤੇ ਵੀ ਚਾਚਾ ਤੇ ਪਿਤਰੇਰ ਹੀ ਜੇ ਹੈ ਨਹੀਂ ਉਹ ਨਾ ਕਦੀ ਉਫ ਤੱਕ ਹੈਦਰ ਉਹਨਾਂ ਤੈਨੂੰ ਕੋਈ ਚੀਜ਼ ਘੋਲ ਕੇ ਪਿਵਾਈ ਹੋਈ ਹੈ ਉਹਨਾਂ ਤੇਰੀਆਂ ਅੱਖੀ ਤੇ ਨਾ ਬਲੈਕ ਪੱਟੀ ਬੱਧੀ ਹੋਈ ਹੈ ਤੇ ਤੈਨੂੰ ਨਜ਼ਰ ਕੁਝ ਵੀ ਨਹੀਂ ਆਉਂਦਾ ਪਿਆ ਤੇ ਨਾ ਹੀ ਉਹ ਆਵਣ ਦਿੰਦੇ ਪੈਣ। ਅੱਲਾ ਠੀਕ ਹੈ ਬਰਜਾਈ ਮੈਂ ਨੇ ਫਿਰ ਜਾਵਣ ਦੇ ਪਾਣੇ ਇਹ ਮੋੜ ਆ ਕੇ ਮੈਂ ਖਾਣਾ ਕਿਤੇ ਸਾਂ ਗਿਆ। ਇਸ ਛੋੜ ਨੂੰ ਮੈਂ ਕਿਵੇਂ ਸਮਝਾਵਾਂ ਮੈਂ ਇਤਨੀ ਸਾਰੀ ਤਕਰੀਰ ਕੀਤੀ ਲੇਕਿਨ ਉਸ ਦੇ ਦਿਮਾਗ ਵਿੱਚ ਵਾ ਮਜ਼ਾਲ ਜੇ ਗੱਲ ਬੈਠੀ ਹੋਵੇ ਤਾਂ ਪਤਾ ਨਹੀਂ ਇਹਨਾਂ ਦਾ ਵੀ ਦੋਵਾਂ ਵਿਰਾਵਾਂ ਦਾ ਕੀ ਬਣਨਾ ਹੈ। ਮੈਂ ਹੁਣ ਜਾਂਦੀ ਆਮਨ ਸ਼ੇਰ ਨਾਲ ਤੇ ਆਮਨ ਸ਼ੇਰ ਦਾ ਜਾ ਕੇ ਪਤਾ ਕਰਦੀ ਆ ਤੇ ਉਹਨੂੰ ਆਂਦੀਆਂ ਵੀ ਆਮੇ ਰੋਡੀ ਕੋਈ ਨਹੀਂ ਵਧੇ ਘਰ ਬੇਖੈਰਤ ਨੂੰ ਕਿਸ ਟਾਈਮ ਦਾ ਮੈਂ ਆਖਿਆ ਵੀ ਉਹ ਰਕੇ ਹੀ ਚਾ ਲਿਆ ਉਹ ਰਕੇ ਹੀ ਚਾ ਲਿਆ ਹੁਣ ਤਈ ਨਹੀਂ ਆਇਆ ਪਤਾ ਨਹੀਂ ਇਸ ਬੰਦੇ ਨੂੰ ਮੁਸੀਬਤ ਕੀ ਹੈ। ਇੱਥੇ ਕਿਉਂ ਗਰਮੀ ਤੇ ਮਰਦਾ ਬੈਠਾ
ਉਹ ਦੂਆ ਸ਼ਹਜ਼ਾਦਾ ਕਿਤੇ ਗਿਆ ਹੁਣ ਤਾਈਂ ਕਈ ਲੈ ਕੇ ਕੋਈ ਨਹੀਂ ਆਇਆ ਉਹ ਤੇਰਾ ਸ਼ਹਜ਼ਾਦਾ ਭੁਆਣੇ ਵਗ ਗਿਆ ਕੀ ਹਾਂਜੀ ਵਾਣੇ ਵਗ ਗਿਆ ਹਾਂ ਉਹ ਮੇਰੀ ਜ਼ਬਾਨ ਦੀ ਉਹਨੂੰ ਕੋਈ ਨਾ ਸਮਝ ਆਏ ਆ ਮੇਰੇ ਹੋਰੀ ਕੋਈ ਨਾ ਵਦੇ ਉਹ ਮੈਨੂੰ ਦੱਸ ਕੇ ਗਿਆ ਵੀ ਉਹ ਕਿਤੇ ਗਏ ਉਹਨੂੰ ਪਤਾ ਨਹੀਂ ਉਹਨਾਂ ਦੀ ਕੋਈ ਸ਼ਾਦੀ ਆ ਤੇ ਉਹਨਾਂ ਦੇ ਜੰਦਰੇ ਬੂਏ ਵੱਗੇ ਪੈਣ ਤੇ ਉਦੋਂ ਹੋ ਕੇ ਘਰ ਆਇਆ ਹੈ। ਮੁੜ ਮੈਨੂੰ ਦੱਸਿਆ ਇਸ ਉਤੇ ਵਗ ਗਿਆ ਵਾਣੇ ਕਿਵੇਂ ਗਿਆ ਉਹਦੇ ਕੋਲ ਤਾਂ ਪੈਟਰੋਲ ਹੀ ਕੋਈ ਨਾ ਤੇਰੇ ਚਾਚੇ ਉਹਨੂੰ ਪੈਸੇ ਦਿੱਤੇ ਨੇ ਮੇਰੇ ਚਾਚੇ ਕੋਲ ਉਹ ਪੈਸੇ ਲੈ ਕੇ ਗਿਆ ਜੀਆ ਜੀਵਨ ਖਾਨ ਕੋਲ ਜੀਆ ਜੀਵਨ ਖਾਨ ਕੋਲੋਂ ਜਿਹੜਾ ਸ਼ੈਤਾਨ ਦੀ ਟੁੱਟੀ ਏ ਤਾਂ ਮੈਂ ਆਖਾਂ ਤੇ ਉਹ ਆ ਕੇ ਗਿਆ ਹੈ ਵੀ ਮੇਰੇ ਉਹ ਲੱਗਦੇ ਨੇ ਮੇਰੇ ਨਾਲ ਉਹ ਸਹੀ ਹਨ ਮੇਰਾ ਵਿਰਾਹ ਤਾਂ ਜਾਣ ਕੇ ਉਹਨਾਂ ਨਾਲ ਪੰਗੇ ਲੈਂਦਾ ਹੈ ਤੇ ਜਾਣ ਕੇ ਡਰਾਮੇ ਬਾਜ਼ੀਆਂ ਕਰਦਾ ਉਹਨਾਂ ਨਾਲ ਸਮਝ ਤਾਂ ਮੈਨੂੰ ਉਸ ਦੇ ਹੀ ਲੱਗ ਗਈ ਆ ਜਿਹੜੇ ਦੇ ਉਸ ਜਿਹੜਾ ਹੈ ਨਾ ਮੇਰੇ ਅੱਗੋਂ ਅੱਖੀ ਚਾਈਆਂ ਤੇ ਉਹ ਬੜਾ ਆਕੜਿਆ ਤੂੰ ਜਾ ਤੇ ਫਲਾਣ ਤੇ ਤੇਰਾ ਤਾਂ ਕੰਮ ਹੀ ਹੋ ਗਿਆ ਕਸੂਰ ਉਸ ਬਾਲ ਦਾ ਨਹੀਂ ਕਸੂਰ ਤੇਰੇ ਚਾਚੇ ਤੇ ਤੇਰੇ ਪਿਤਰੇਰ ਦਾ ਹੈ ਤੇ ਇਹ ਸਾਰੀ ਫਿਲੀਆਂ ਤੇ ਲਾਵਣ ਵਾਲਾ ਨਾ ਤੇਰਾ ਚਾਚਾ ਹੈ ਹੋਰ ਕੋਈ ਵੀ ਉਹਨੂੰ ਨਹੀਂ ਦੁਸ਼ਮਣ ਤੇ ਲੱਗਦੇ ਦਾ ਕੋਈ ਨਹੀਂ ਪਤਾ ਲੱਗਦਾ ਯਾਰ ਤੈਨੂੰ ਕਿਉਂ ਤੂੰ ਪਾਗਲ ਤਾਂ ਨੂੰ ਉਹਦਾ ਬਾਲਾਂ ਵਾਲਾ ਜ਼ਹਿਨ ਹੈ ਉਹਦਾ ਬਾਲਾਂ ਵਾਲਾ ਅਕਲ ਹੈ ਉਹਨੂੰ ਤਾਂ ਜਿਸ ਜਿਵੇਂ ਇੱਕ ਗੱਲ ਕਰਨੀ ਉਸ ਉਸੇ ਤੇ ਟੋਰ ਪਵਣਾ ਚਲੋ ਉਹਦਾ ਬਾਲਾਂ ਵਾਲਾ ਅਕਲ ਹੈ ਤੇ ਨਾ ਉਹ ਇਹ ਵੀ ਆਖ ਕੇ ਗਿਆ ਹੈ ਕਿ ਮੇਰਾ ਭਾਈ ਨੂੰ ਪੈਗਾਮ ਦੇ ਦਿਵਿਆ ਹੈ ਕਿ ਮੇਰੇ ਨਾਲ ਜਿਹੜਾ ਕਰਨਾ ਇਸ਼ੂ ਨਾ ਉਹ ਮੇਰੇ ਨਾਲ ਕਰੇ ਤੇ ਮੈਨੂੰ ਆਪਣਾ ਖਰਚਾ ਪਾਣੀ ਇਕੱਠਾ ਦੇਵੇ ਤੇ ਬਾਕੀ ਮੈਂ ਇਹਦਾ ਮੁਤਾਜ ਨਹੀਂ ਹੋ ਸਕਦਾ ਤੇ ਨਾ ਗੱਲ ਮਤਲਬ ਇੱਥੋਂ ਤਾਈਂ ਅੱਪੜ ਗਈ ਹੈ ਹਾਂ ਚਲੋ ਉਹਦੇ ਤਾਂ ਮੈਂ ਮੁਕਸਾਂ ਬਾਅਦ ਵਿੱਚ ਪਹਿਲੇ ਹੁਣੇ ਆ ਲਵੇ ਤੇ ਇਹਦੇ ਨਾਲ ਮੈਂ ਮੁੱਕ ਲੈਣਾ ਆ ਮੱਛਰ ਉਹਦੇ ਨਾਲ ਕਿਉਂ ਮੁਕੜਾ ਨਹੀਂ ਜਿਹੜਾ ਪਹਿਲੇ ਚਾਚੇ ਨਾਲ ਮੁੱਕੋ ਜਿਹੜਾ ਉਹ ਮੇਰੇ ਦੁਸ਼ਮਣਾਂ ਨੂੰ ਉਹ ਵਾਹ ਦਿੰਦਾ ਪਿਆ ਤੂੰ ਮੈਨੂੰ ਇਹ ਦੱਸੋ ਜਦੋਂ ਘਰ 'ਚ ਦੁਸ਼ਮਣ ਬਣਿਆ ਖਲੋਤਾ ਤੇ ਪਹਿਲੇ ਨਾਲ ਮੈਂ ਕੀ ਲੜਨਾ ਹੈ? ਮੈਂ ਉਹਨੂੰ ਸਹਿ ਸਮਝਾਇਆ ਮੇਰੀ ਗੱਲ ਸੁਣੋ ਮੈਂ ਨਹੀਂ ਚਾਹੁੰਦੀ ਵੀ ਤੁਸੀਂ ਦੋਵੇਂ ਵੀਰਾ ਅਲੱਗ ਹੋਵੋ ਜਾਂ ਤੁਹਾਡੀ ਕਲੈਸ਼ ਬਣੇ ਦੁਸ਼ਮਣੀ ਹੋ ਚਾਹੁੰਦੇ ਐ ਨੋ ਵੀ ਤੁਸੀਂ ਜਿਹੜੇ ਦੋਵੇਂ ਵੀਰਾ ਰਲੇ ਵਦੇ ਹੋ ਨਾ ਤੁਹਾਨੂੰ ਉਹ ਫੋੜ ਕੇ ਮਾਰਨਾ ਚਾਹੁੰਦੇ ਨੇ ਤੁਹਾਨੂੰ ਕਿਉਂ ਨਹੀਂ ਸਮਝ ਆਉਂਦੀ ਪਈ ਯਾਰ ਫੀਡਰ 'ਚ ਦੁੱਧ ਪੀਂਦਾ ਬੱਚਾ ਹੈ ਉਹਨੂੰ ਸਮਝ ਕਾਈ ਨਹੀਂ ਆਉਂਦੀ ਅੱਛਾ ਪਈ ਉਹ ਮੇਰੇ ਤਾਂ ਚਲੋ ਬੱਚਾ ਹੈ ਤੇ ਤੂੰ ਚਲੋ ਘਰ ਤੂੰ ਤਾਂ ਛਾਲਣਾ ਸਮਝਦਾਰ ਹੈ ਨਾ ਜਿਹੜਾ ਨੱਕ ਵਡਾਵਣਾ ਹਸਨਾ ਇੱਦੇ ਦਾ ਮੇਰਾ ਵਡਵਾਈ ਖਲੋਤਾ ਹੈ ਨਾ ਗਾਰ ਹੁਣ ਗੱਲਾਂ ਉਸ ਸਾਰੀਆਂ ਜਿਹੜੀਆਂ ਕਰਨ ਵਾਲੀਆਂ ਨੇ ਅਮਨ ਸ਼ੇਰ ਮੇਰੀ ਗੱਲ ਸੁਣ ਉਹ ਠੀਕ ਹੈ ਉਹਨਾਂ ਦੀਆਂ ਗੱਲਾਂ ਚ ਆਇਆ ਹੈ ਉਸ ਦਾ ਅਕਲ ਉਹਨਾਂ ਕੱਢਿਆ ਲੇਕਿਨ ਅਗਰ ਅਸੀਂ ਵੀ ਸੋਚ ਸਮਝ ਕੇ ਫੈਸਲਾ ਨਾ ਲਵੀਏ ਤੇ ਸਾਨੂੰ ਵੀ ਬੰਦਿਆਂ ਮੈਨੂੰ ਚੰਗਾ ਲੈਕਚਰ ਨਾ ਲੱਗਦਾ ਦੇ ਜੋ ਮੇਰੀ ਸੋਚ ਹੈ ਨਾ ਜੋ ਮੇਰਾ ਦਿਮਾਗ ਹੈ ਮੈਂ ਉਸੇ ਨਾਲ ਚੱਲਣਾ ਇਹਦਾ ਇੱਕ ਤਰੀਕਾ ਹੈ ਅਗਰ ਕੀ ਤਰੀਕਾ ਮੈਂ ਉਹਦੇ ਅੱਗੋਂ ਹੱਥ ਜੋੜਾਂ ਭਲਾ ਅੱਲਾ ਦਾ ਨਾਂ ਹੀ ਕੁਰਾਨ ਦਾ ਵਾਸਤੇ ਹੀ ਕਿਵੇਂ ਉਹਨਾਂ ਦਾ ਕਾੜਾ ਛੱਡ ਦੇ ਬੱਚਿਆਂ ਨੂੰ ਪਿਆਰ ਨਾਲ ਸਮਝੀਂਦਾ ਹੈ ਮੈਂ ਇਹਨੂੰ ਪਿਆਰ ਨਾਲ ਅਕਲ ਸਮਝਾ ਚ ਪਾ ਲੈ ਵੀ ਉਹ ਸਾਡੇ ਦੁਸ਼ਮਣ ਹਨ ਤੈਨੂੰ ਉਹ ਜਾਣਬੁੱਝ ਕੇ ਗੱਲਾਂ ਕਰਦੇ ਪੈਣ ਮੇਰੀ ਸਿੱਧੀ ਗੱਲ ਹੈ ਨਾਦੀਆ ਜਿਹੜਾ ਮੇਰੇ ਨਾਲ ਖਲਾ ਹੈ ਉਹ ਮੇਰਾ ਲੱਗਦਾ ਹੈ ਜਿਹੜਾ ਮੇਰੀ ਸੋਚ ਤੇ ਮੇਰੇ ਦਿਮਾਗ ਨਾਲ ਨਹੀਂ ਚੱਲਦਾ ਉਹ ਮੇਰੇ ਉਹਨਾਂ ਦੁਸ਼ਮਣਾਂ ਵਰਗਾ ਦੁਸ਼ਮਣ ਹੈ ਅੱਛਾ ਠੀਕ ਹੈ ਚਲੋ ਕੱਢ ਲੈਂਦੇ ਆ ਇਹਦੀ ਵੀ ਸਮਝ ਚ ਕਾਈ ਨਹੀਂ ਆਈ ਉਹਦੀ ਵੀ ਸਮਝ ਚ ਕਾਈ ਨਹੀਂ ਆਈ ਵਿਚਲੇ ਸੰਨ ਤੇ ਮੈਨੂੰ ਮਾਰਦੇ ਪੈਣ ਦੋਵੇਂ ਵੀਰਾ ਰਲ ਕੇ ਅਗਰ ਹੈਦਰ ਨੂੰ ਕੋ ਜੋਵੇ ਤਾਂ ਵੀ ਮੇਰਾ ਨੁਕਸਾਨ ਹੈ ਇਹਨੂੰ ਕੋ ਜੋਵੇ ਤਾਂ ਵੀ ਮੇਰਾ ਨੁਕਸਾਨ ਹੈ ਤੇ ਇਹਨਾਂ ਦੋਵਾਂ ਨੂੰ ਮੇਰੀ ਗੱਲ ਸਮਝ ਚ ਨਹੀਂ ਆਉਂਦੀ ਪਈ ਅਗਰ ਇਹ ਫੁੱਟ ਗਏ ਜਾਂ ਇਹਨਾਂ ਦੇ ਵਿੱਚ ਕੋਈ ਕਲੈਸ਼ ਬਣੀ ਜਾਂ ਰੋਲਾ ਰੱਪਾ ਬਣਿਆ ਤੇ ਦੁਸ਼ਮਣਾਂ ਤਾਂ ਆਪਣੀ ਚਾਲ ਵਿੱਚ ਕਾਮਯਾਬ ਹੋ ਜਾਣਾ ਤੇ ਨਾਲੇ ਵੈਸੇ ਵੀ ਚਾਚਾ ਇਹਨਾਂ ਦਾ ਚਾਚਾ ਨਹੀਂ ਬਣਦਾ ਪਿਆ ਮੈਨੂੰ ਸ਼ੱਕ ਪਾਉਂਦਾ ਬਈ ਇਸ ਚਾਚੇ ਨੂੰ ਹੁਣ ਨਾ ਮੈਂ ਟੱਕਰਦੀ ਆ ਅਮਨ ਸਿਰ ਤੇਰੇ ਪਿੱਛੇ ਮੈਂ ਬਾਹ ਦੇ ਚੌਸਾਂ ਘਰ ਪਹਿਲੇ ਮੈਂ ਨਾ ਤੇਰੇ ਚਾਚੇ ਨਾਲ ਦੋ ਗੱਲਾਂ ਕੀਤੀਆਂ ਵਾ ਤੇ ਉਸ ਤੋਂ ਬਾਅਦ ਹੀ ਹੁਣ ਮੈਂ ਘਰ ਆਉਣਾ ਸ਼ੋਦਾ ਮੋੜੀ ਤੇ ਧੁੱਪ ਤੇ ਉੱਲੀ ਜਾਂਦਾ ਹੈ ਮੋੜ ਤੇ ਅਮਨ ਸ਼ੇਰ ਹੁਣ ਬਜਾਇਆ ਮੋੜ ਧੁੱਪ ਤੇ ਸਲਾਹ ਹੈ ਦਰੇ अस्सलाम वालेकुम वालेकुम सलाम मेरी धी की हाल है चाचा ठीक ठाक तुसी सुनाओ अबाओ ठीक ठाक अल्लाह दा शुक्र है क्यों धुप ਵਿੱਚ ਵਧੀ ਹੈ ਚਾਚਾ ਤੁਹਾਡੇ ਤਿਕਰ ਮੈਂ ਆਈ ਆਮੋ ਮੇਰੇ ਜ਼ਿਕਰ ਹੋ ਹਾਂਜੀ ਕਿ ਖੈਰ ਤਾਂ ਹੈ ਮੇਰਾ ਪੁੱਤ ਕੋਈ ਗੱਲ ਕਰਨੀ ਆਈ ਤੁਹਾਡੇ ਨਾਲ ਉਸ ਵਾਸਤੇ ਆਈ ਆ ਨਹੀਂ ਤੂੰ ਹੁਕਮ ਕਰ ਮੇਰਾ ਪੁੱਤ ਮੈਂ ਤੇਰਾ ਚਾਚਾ ਹਾਂ ਤੂੰ ਜੋ ਮਰਜ਼ੀ ਗੱਲ ਕਰ ਚਾਚੂ ਗੱਲ ਇਹ ਹੈ ਕਿ ਮੈਨੂੰ ਨਹੀਂ ਪਤਾ ਤੁਹਾਡਾ ਇਹ ਲੜਾਈ ਵਾਲਾ ਸਿਸਟਮ ਕਦੋਂ ਤੋਂ ਚੱਲਦਾ ਪਿਆ ਲੇਕਿਨ ਮੈਨੂੰ ਗੱਲਾਂ ਸੁਣੀਂਦੀਆਂ ਹਨ ਕਿ ਜਦੋਂ ਅਹਿਮਦ ਸ਼ੇਰ ਦੇ ਅੱਬੂ ਹੁੰਦੇ ਹਨ ਉਦੋਂ ਤੋਂ ਤੁਹਾਡੀ ਆਪਸ ਵਿੱਚ ਦੋਵਾਂ ਭਰਾਵਾਂ ਦੀ ਕਲੈਸ਼ ਤੇ ਆਪਸ ਵਿੱਚ ਲੜਾਈਆਂ ਭਿੜਾਈਆਂ ਹੁੰਦੀਆਂ ਹਨ ਤੇ ਅੱਜ ਉਦੋਂ ਤੋਂ ਲੱਗ ਕੇ ਹੁਣ ਤੱਕ
ਲੂਏ ਲੜਾਈਆਂ ਵਿੜਾਈਆਂ ਹਾਲੇ ਤੱਕ ਚਲਦੀਆਂ ਆਉਂਦੀਆਂ ਉਹ ਮੇਰਾ ਬਸ ਬਿਰਾਵਾਂ ਦੀ ਕਿਹੜੀ ਲੜਾਈ ਹੁੰਦੀ ਮਰਜ਼ੀ ਵਾਲੀ। ਤੇ ਚਾਚੂ ਉਹ ਤਾਂ ਚਲੋ ਮਰ ਗਏ ਨੇ, ਹਾਂਜੀ ਉਹ ਤੇ ਅੱਲਾ ਨੂੰ ਪਿਆਰੇ ਹੋ ਗਏ, ਲੇਕਿਨ ਤੁਸੀਂ ਤਾਂ ਬੈਠੇ ਹੋ ਨਾ, ਤੁਹਾਡਾ ਤਾਂ ਹੱਕ ਬਣਦਾ ਹੈ ਜਿਵੇਂ ਤੁਸੀਂ ਆਪਣੇ ਪੁੱਤਰ ਨੂੰ ਪਿਆਰ ਕਰਦੇ ਹੋ ਜਾਂ ਉਹਨੂੰ ਪਿਆਰਾ ਸਮਝਦੇ ਹੋ, ਉਹਦੇ ਤੁਸੀਂ ਅਹਿਮਦ ਸ਼ੇਰ ਤੇ ਹੈਦਰ ਨੂੰ ਵੀ ਆਪਣੇ ਪੁੱਤਰ ਮੰਨੋ ਜਾਂ ਆਪਣੇ ਪੁੱਤਰ ਤਸਲੀਮ ਕਰੋ। ਉਹ ਮੇਰਾ ਪੁੱਤਰੋ, ਪਰ ਤੁਸੀਂ- ਉਹ ਮੇਰੇ ਗੱਲ ਸੁਣ ਲੈ ਪਹਿਲੇ, ਤੂੰ ਜੀ ਗੱਲ ਮੈਨੂੰ ਕੀਤੀ ਹੈ ਤੇ ਮੇਰੇ ਚਾਚੇ ਦੇ ਜਵਾਬ ਹੀ ਸੁਣ ਲੈ। ਉਹ ਇੰਦੋਂ में मेरे पुत्र, मगर मैं हाँ इंसाफ पसंद जिया, मगर जिथे इंसाफ की गल उसी ना उत्थे मैं गल करे सा। ਚਾਚੂ ਨਹੀਂ, ਇਨਸਾਫ ਵੀ ਉੱਥੇ ਕਰਨਾ ਚਾਹੀਦਾ ਹੈ ਜਿੱਥੇ ਕਰਨ ਦਾ ਬੰਦਾ ਹੱਕ ਰੱਖਦਾ ਹੋਵੇ। ਦੂਸਰਾ ਇਹ ਹੈ ਵੀ ਇੱਕ ਤਾਂ ਤੁਸੀਂ ਇਹ ਗਲਤ ਕਰਦੇ ਪਏ ਹੋ ਕਿ ਅਹਿਮਦ ਸ਼ੇਰ ਨਾਲ ਤੁਸੀਂ ਕਲੈਸ਼ਬਾਜ਼ੀ ਬਣਾਈ ਹੋਈ ਹੈ ਤੇ ਹੈਦਰ ਨੂੰ ਤੁਸੀਂ ਚੁੰਮ ਕੇ ਆਪਣੇ ਕੋਲ ਬਵੈਂਦੇ ਹੋ। ਇਹ ਚੀਜ਼ ਅੱਛੀ ਨਹੀਂ ਹੈ। ਐਂ ਤਾਂ ਤੁਸੀਂ ਉਹਨਾਂ ਦੋਵਾਂ ਬਿਰਾਵਾਂ 'ਚ ਵੀ ਤੁਸੀਂ ਖੜਾਲ ਪੈਦਾ ਕਰਦੇ ਪਏ ਹੋ ਤੇ ਅੱਜ ਹੈਦਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਮੇਰੇ ਨਾਲ ਕੀਤੀਆਂ। ਖੈਰ ਉਹ ਸਾਡੇ ਘਰ ਦੀ ਗੱਲ ਏ, ਉਹ ਮੈਂ ਬਾਹਰ ਨਹੀਂ ਕਰਨਾ ਚਾਹੁੰਦੀ, ਲੇਕਿਨ ਮੈਂ ਤੁਹਾਡੇ ਅੱਗੇ ਇੱਕ ਮਿਹਨਤ ਕਰਨ ਆਈ ਹਾਂ ਵੀ ਮਿਹਰਬਾਨੀ ਕਰੋ, ਜਿਵੇਂ ਉਹ ਬਿਰਾ ਦੋਵੇਂ ਆ ਇੱਕ ਦੂਏ ਦੇ ਨਾਲ ਵਧੇ ਦੁੱਖ ਸੁੱਖ ਤੇ ਭਾਈਵਾਲ ਬਣ ਕੇ ਉਹਨਾਂ ਨੂੰ ਉਂਝੇ ਰਹਿਣ ਦਿਓ। ਤੁਹਾਡੀ ਮਿਹਰਬਾਨੀ ਉਹਨਾਂ 'ਚ ਖੜਾਲ ਜਾਂ ਉਹਨਾਂ 'ਚ ਲੜਾਈ ਬਿੜਾਈ ਨਾ ਬਣਵਾਓ ਤੇ ਬਣਨੀ ਜਿਸ ਟਾਈਮ ਹੀ ਹੈ ਨਾ ਤੁਹਾਡੀ ਵਜ੍ਹਾ ਤੋਂ ਬਣਨੀ ਹੈ। ਸਾਡੀ ਵਜ੍ਹਾ ਬਈ ਤੋਂ ਮੇਰਾ ਹੈਦਰ ਪੁੱਤ- ਬਿਰਾ ਕੋਲੋਂ ਪੈਸੇ ਮੰਗਣ ਤੇ ਉਹਦੇ ਬਿਰਾ ਕਿਹਾ ਵੀ ਪਹਿਲੇ ਕਈ ਲੈ ਆ ਤੇ ਮੋੜ ਮੈਂ ਤੈਨੂੰ ਪੈਸੇ ਦੇਣਾ, ਮੋੜ ਭਾਣੇ ਵਗ ਜਾਵੀਂ। ਉਹ ਕਈ ਚਾਵਣ ਆਇਆ ਹੈ, ਤੁਸੀਂ ਟੱਕਰਿਓ ਉਹਨੂੰ, ਵੱਲਾ ਆਲਮ ਤੁਸੀਂ ਉਹਨੂੰ 100 ਦਿੱਤਾ ਹੈ, 50 ਦਿੱਤਾ ਹੈ, 500 ਦਿੱਤਾ ਹੈ, 1000 ਦਿੱਤਾ, ਤੁਸੀਂ ਉਹਨੂੰ ਪੈਸੇ ਦੇ ਕੇ ਤੇ ਬਜਾ ਛੱਡਿਆ ਭਾਣੇ। ਚਾਚੂ ਇਹ ਅੱਛੀ ਗੱਲ ਨਹੀਂ। ਔਰ ਦੂਸਰਾ ਤੁਸੀਂ ਉਹਦੇ ਕੰਨ ਸ਼ਨ ਭਰਦੇ ਰਹੇ ਹੋ। ਅਗਰ ਇੱਜ਼ਤਦਾਰ ਤੇ ਗੈਰਤਮੰਦ ਹੋ ਨਾ ਤੇ ਮੇਰਾ ਆਇਆ ਖਾਲੀ ਨਾ ਮੁੜਿਆ ਹੈ। मेरे पुत्र की असी कान भरते रहे हैं उन्होंने, ये मैंने दसो। वो निक्का कर्म वाला नाले मेरे मोए बिरा दी निशानियां नो दो में ते मैं ਚਾਚਾ कर ਤੁਸੀਂ ਨਾ सकना। ਉਹਨਾਂ ਨੂੰ ਕੱਖ ਵੀ ਨਹੀਂ ਸਮਝਦੇ, ਠੀਕ ਹੈ ਨਾ? ਇਹ ਖਾਲੇ ਦੀ ਗੱਲ ਆ ਤੇ ਤੁਸੀਂ ਅਹਿਮਦ ਸ਼ੇਰ ਨੂੰ ਪਤਾ ਨਹੀਂ ਕੀ ਸੁਣਾਇਆ ਹੈ ਤੇ ਤੁਹਾਡੇ ਪੁੱਤਰ ਪਤਾ ਨਹੀਂ ਕੀ ਸੁਣਾਇਆ ਹੈ, ਲੇਕਿਨ ਹੈਦਰ ਨੂੰ ਉਸ ਗੱਲ ਦਾ ਕੋਈ ਨਾ ਪਤਾ। ਹੈਦਰ ਨੂੰ ਹੁਣ ਮੈਂ ਦੱਸਾਂ ਵੀ ਇਹ ਗੱਲ ਆ ਤੇ ਇਹ ਬਾਤ ਆ, ਲੇਕਿਨ ਚਾਚਾ ਬਣ ਦੁਸ਼ਮਣ ਨਾ ਬਣ ਉਹਨਾਂ ਦਾ, ਤੇ ਨਾ ਉਹਨਾਂ ਦੋਵਾਂ ਬਿਰਾਵਾਂ ਦੇ ਵਿੱਚ ਦੁਸ਼ਮਣੀ ਪਵਾ। मैं तो अब्बास ਤੇਰਾ ਜਾਣਾ ਕੁਝ ਨਹੀਂ ਤੇ ਉਹਨਾਂ ਦਾ ਰਹਿਣਾ ਕੁਝ ਨਹੀਂ। मेरे पुत्र मैं अब्बास दे मुंह ते मारी था मैं शेर नु आख्या साडी अगर वारी है भी सी तां भी ऐसा नहीं लावण ਮਾਸ पानी ला। ਨਵਾਂ ਤੂੰ ਜੁਦਾ ਕਦੀ ਨੂੰ ਹੋਇਆ ਚਾਚਾ, ਉਹ ਵਿਰਾ ਇੰਨੀ ਇਤਨੀ ਗੱਲ ਆਪਣੇ ਜ਼ਹਿਨ ਵਿੱਚ ਬਾ ਲਵੀਂ। ਚਲੋ ਠੀਕ ਹੈ, ਤੂੰ ਉਹਨਾਂ ਦੀ ਲੜਾਈ ਕਰਵਾਈ ਸੇ, ਉਹ ਲੜਸਨ ਬਿੜਸਨ, ਲੇਕਿਨ ਉਹਨਾਂ ਮੋੜ ਇਕੱਠਿਆਂ ਵੀ ਹੋਣਾ ਹੀ। मैं ਤੇ ਜਿਹੜੀ ਨੌਬਤ ਤੇ ਤੂੰ ਹੈਦਰ ਨੂੰ ਪਹੁੰਚਾਈ ਖਲੋਤਾ ਹੈ ਨਾ, ਉਹ ਸਹੀ ਕੰਮ ਨੂੰ ਤੂੰ ਚਾਚਾ ਕਰਦਾ ਪਿਆ। ਤੇ ਬਾਕੀ ਮੈਂ ਉਮੀਦ ਕਰਦੀ ਹਾਂ ਕਿ ਤੈਨੂੰ ਮੇਰੀ ਗੱਲ ਦੀ ਸਮਝ ਆ ਗਈ ਉਸੇ, ਔਰ ਮੈਂ ਇਹ ਕਰਨ ਆਈ ਹਾਂ। ਹਾਲੇ ਤੱਕ ਅਹਿਮਦ ਸ਼ੇਰ ਨੂੰ ਇਸ ਬਾਰੇ 'ਚ ਕੋਈ ਨਹੀਂ ਪਤਾ ਕਿ ਮੇਰੀ ਬੀਵੀ ਮੇਰੇ ਚਾਚੇ ਦੇ ਬੂਹੇ ਤੇ ਚੱਲ ਕੇ ਗਈ ਏ। ਨਹੀਂ ਤਾਂ ਉਹ ਜਿਵੇਂ ਹੈਦਰ ਦਾ ਦੁਸ਼ਮਣ ਬਣਿਆ ਖਲੋਤਾ ਹੈ, ਬਣਨਾ ਉਸ ਮੇਰਾ ਵੀ ਹੈ, ਲੇਕਿਨ ਮੈਂ ਆਪਣੀ ਆਈ ਚਾਹ ਲਈ ਸਾਂ। ठार के खा कुछ इन्ने ਚਾਚਾ ਠਾਰ ਕੇ ਤੂੰ ਕੋਈ ਨੂੰ ਖਾਂਦਾ ਪਿਆ, ਤੇਰਾ ਇੱਕੋ ਇੱਕ ਪੁੱਤਰ ਏ। ਤੇ ਮੈਂ ਤੈਨੂੰ ਇੱਕ ਗੱਲ ਦਾ ਛੱਡਾਂ, ਜੇ ਅਹਿਮਦ ਸ਼ੇਰ ਦੋਈ ਸਾਈਡ ਤੇ ਟੁਰ ਪਿਆ ਤੇ ਤੇਰੇ ਕੋਲ ਪਛਤਾਵੇ ਤੋਂ ਇਲਾਵਾ ਕੋਈ ਚੀਜ਼ ਨਾ ਬਚਣੀ। ਤੇਰੇ ਪੁੱਤਰ ਤਾਂ ਕਤਲ ਹੋਣਾ ਹੀ ਹੋਣਾ ਹੈ ਤੇ ਨਾਲ ਤੂੰ ਆਪਣਾ ਵੀ ਨੁਕਸਾਨ ਕਰਵਾ ਲੈਣਾ। भाई चंगी आई है भाई, उल्टा धमकियां दे के जांदी पई है ते एक के ते ये ते वो। मैं ते एक नहीं, मैं ते हैदर भी आया हूं, वो भी मेरा भतरिया है। ते जे मैं अहमद शेर ने घड़ू ना कढ़ाया ते मैं थे पियो कोई नहीं, मेरा नाम ही जीवन खान है। जे उस घरों निकल जामना उस वेले हैदर नु मैं इस पब बैठ दे के ना तो उस मैं पूछना है किवें तुसी कब्जे अगे करेंदे आए, हुण कर भी खा तू।